ਕਾਲ ਸਰੋਤਿਓ, ਅੱਜ ਅਪ੍ਰੈਲ ਦੀ 21 ਤਰੀਕ ਆ ਅਤੇ ਅਸੀਂ ਤੁਹਾਡੇ ਲਈ ਸ਼ਾਮ ਦਾ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਹਾਂ ਜੀ। ਅਤੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਇਸ ਟਾਈਮ ਐਗਜ਼ੀਕਿਊਟਿਵ ਆਰਡਰ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੁਆਰਾ ਜਾਰੀ ਹੋਇਆ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਉਸ ਦੇ ਬਾਬਤ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਬੀਰ ਸਿੰਘ ਤਰਕੀਆਣਾ ਉਹ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਰੋਨਾ ਵਾਇਰਸ ਕੋਵਿਡ-19 ਦੇ ਕਰਕੇ ਜੇ ਤੁਹਾਡੀ ਜੋਬ ਚਲੀ ਗਈ ਹੈ, ਜਿਸ ਦੇ ਕਰਕੇ ਹੈਲਥ ਇੰਸ਼ੋਰੈਂਸ ਚਲੀ ਗਈ ਹੈ, ਤੁਸੀਂ ਕੋਵਿਡ ਕੈਲੀਫੋਰਨੀਆ ਦੇ ਤਹਿਤ ਅਜੇ ਵੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈ ਸਕਦੇ ਹੋ। ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਪਲਾਨ ਦੇ ਵਿੱਚ ਚੇਂਜਸ ਕਰਨੇ, ਇਹਨਾਂ ਸਾਰਿਆਂ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਦੇ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਯੂਨੀਵਰਸਿਟੀ ਦੇ ਜਸਵਿੰਦਰ ਉੱਪਲ ਹੁਣਾਂ ਨੂੰ 5302182360 530-218-2360। ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਆਪਾਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਜਿਹੜੀ ਇਹ ਨਿਊਜ਼ ਹੁਣ ਤੋਂ ਕੁਛ ਘੰਟੇ ਪਹਿਲਾਂ ਜਿਹੜੀ ਆਈ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਰੇ ਇਮੀਗ੍ਰੇਸ਼ਨ ਦੇ ਉੱਤੇ ਇੱਕ ਵੱਡਾ ਕਦਮ ਜਿਹੜਾ ਚੱਕਿਆ ਆ। 2 ਮਹੀਨੇ ਦੇ ਲਈ 60 ਦਿਨਾਂ ਦੇ ਲਈ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਬੈਨ ਲਗਾ ਦਿੱਤਾ ਆ। ਸੋ ਉਸ ਦੇ ਬਾਰੇ ਜਿਹੜਾ ਜਗਵੀਰ ਜੀ ਜ਼ਰੂਰ ਦੱਸਿਓ ਵੀ ਕੀ ਇਸ ਦੇ ਤਹਿਤ ਜਿਹੜਾ ਹੋਊਗਾ, ਜਿਸ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਗੱਲ ਕੀਤੀ ਵੀ ਅਸੀਂ ਗ੍ਰੀਨ ਕਾਰਡ ਜਿਨ੍ਹਾਂ ਨੇ ਕਰਨਾ ਸੀ ਉਸ ਦੇ ਉੱਤੇ ਜਿਹੜੀ ਰੋਕ ਲਾਈ ਆ। ਅਮੈਰੀਕਨ ਸਿਟੀਜ਼ਨਸ ਜਿਹੜੀਆਂ ਉਹਨਾਂ ਦੀਆਂ ਜੌਬਸ ਨੂੰ ਬਚਾਉਣ ਦੇ ਲਈ ਅਸੀਂ ਇਮੀਗ੍ਰੇਸ਼ਨ ਦੇ ਉੱਤੇ ਬੈਨ ਲਾ ਰਹੇ ਹਾਂ। ਕੀ ਕੁਛ ਹੈਗਾ ਹੈ ਇਸ ਪੂਰੇ ਐਗਜ਼ੀਕਿਊਟਿਵ ਆਰਡਰ ਦੇ ਤਹਿਤ? ਭਾਜੀ, ਸਭ ਤੋਂ ਪਹਿਲਾਂ ਇਹ ਐਗਜ਼ੀਕਿਊਟਿਵ ਆਰਡਰ ਅਜੇ ਪਾਸ ਨਹੀਂ ਹੋਇਆ। ਸਾਡੇ ਕੋਲ ਪੂਰਾ ਐਗਜ਼ੈਕਟ 100% ਜਿਹੜਾ ਟੈਕਸਟ ਹੈ ਉਹ ਅਵੇਲੇਬਲ ਨਹੀਂ ਹੈ। ਜੋ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕੱਲ੍ਹ, ਉਹਨਾਂ ਨੇ ਟਵੀਟ ਕੀਤੀ ਸੀਗੀ ਪਹਿਲਾਂ ਕਿ ਆਪਾਂ ਐਗਜ਼ੈਕਟਿਵ ਆਰਡਰ ਕਰਾਂਗੇ, ਇਮੀਗ੍ਰੇਸ਼ਨ ਤੇ ਬੈਨ ਲਾਵਾਂਗੇ। ਬੜੀ ਜਨਰਲ ਜੀ ਟਵੀਟ ਸੀਗੀ। ਫਿਰ ਅੱਜ ਉਹਨਾਂ ਨੇ ਕਾਨਫਰੰਸ ਕੀਤੀ, ਉਹਦੇ ਵਿੱਚ ਥੋੜ੍ਹੀਆਂ ਜਿਹੀ ਡਿਟੇਲ ਸਾਹਮਣੇ ਆਈਆਂ। ਇੱਕ ਡਰਾਫਟ ਹੈਗਾ ਜਿਹੜਾ ਉਹ ਵਰਕਆਊਟ ਕਰ ਰਹੇ ਨੇ ਆਪਣੇ ਸਟਾਫ ਦੇ ਨਾਲ, ਜਿਹੜਾ ਕਿ ਜਿੰਨਾ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਹੈ ਉਹਦੇ ਵਿੱਚ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਇਮੀਗ੍ਰੈਂਟ ਵੀਜ਼ਾ ਹੈਗਾ ਗ੍ਰੀਨ ਕਾਰਡ ਸਪੈਸੀਫਿਕਲੀ ਉਹਨਾਂ ਤੇ ਬੈਨ ਲੱਗੇਗਾ 60 ਦਿਨਾਂ ਲਈ। 60 ਦਿਨ ਤੱਕ ਕੋਈ ਵੀ ਨਵੇਂ ਕੇਸ ਫਾਈਲ ਨਹੀਂ ਹੋ ਸਕਣਗੇ। ਜਿਹੜੇ ਪੁਰਾਣੇ ਕੇਸ ਹੈ 60 ਦਿਨ ਦੇ ਵਿੱਚ ਡਿਸਾਈਡ ਨਹੀਂ ਹੋਣਗੇ ਅਤੇ 60 ਦਿਨ ਤੋਂ ਬਾਅਦ ਉਹ ਫਿਰ ਦੁਬਾਰਾ ਉਹਨੂੰ ਰੀਵੈਲੂਏਟ ਕਰਨਗੇ। ਅਤੇ ਦੂਸਰਾ ਇਹਨਾਂ ਨੇ ਕਲੈਰੀਫਾਈ ਕੀਤਾ ਕਿ ਜਿਹੜੇ ਟੈਂਪਰੇਰੀ ਵੀਜ਼ਾਜ਼ ਨੇ ਉਹ ਇੰਨਾ ਅਫੈਕਟ ਨਹੀਂ ਹੋਣਗੇ। ਸਿਰਫ ਜਿਹੜੇ ਪਰਮਾਨੈਂਟ ਜਿਹੜੇ ਲੋਕ ਇੱਥੇ ਐਡਜਸਟਮੈਂਟ ਫਾਈਲ ਕਰ ਰਹੇ ਨੇ, ਜਿਹੜੇ ਬਾਹਰ ਕੌਂਸੂਲੇਟ ਤੇ ਅੰਬੈਸੀਆਂ ਦੇ ਵਿੱਚ ਗ੍ਰੀਨ ਕਾਰਡ ਵੀਜ਼ੇ ਵਾਸਤੇ ਵੇਟ ਕਰ ਰਹੇ ਨੇ, ਉਹੀ ਕੇਸਿਸ ਸਿਰਫ ਇਹਦੇ ਵਿੱਚ ਅਫੈਕਟ ਹੋਣਗੇ ਜੀ। ਅਤੇ ਇਹਦੀ ਲਾਸਟ ਜਿਹੜੀ ਇੱਕ ਹੋਰ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀਗੀ ਕਿ ਉਹਨਾਂ ਦਾ ਮੇਨ ਮੋਟਿਵ ਇਹ ਹੈਗਾ ਕਿ ਜਿਹੜੀ ਅਮੈਰੀਕਨ ਵਰਕ ਫੋਰਸ ਹੈ ਉਹ ਅਫੈਕਟ ਨਾ ਹੋਵੇ ਇਮੀਗ੍ਰੇਸ਼ਨ ਦੇ ਨਾਲ। ਐਕਚੁਅਲੀ ਦੇ ਵਿੱਚ ਇਹ ਲਾਜ਼ ਜਿਹੜੇ ਸੀਗੇ ਅਮੈਰੀਕਨ ਵਰਕ ਫੋਰਸ ਨੂੰ ਪ੍ਰੋਟੈਕਟ ਕਰਨ ਵਾਲੇ ਪਹਿਲਾਂ ਹੀ ਐਗਜ਼ਿਸਟ ਕਰਦੇ ਸੀਗੇ ਕਾਫੀ ਸਾਰੇ ਵੀਜ਼ਿਆਂ ਦੇ ਅੰਡਰ। ਸਪੈਸੀਫਿਕਲੀ ਜਿੱਦਾਂ ਇਹਨਾਂ ਦਾ ਇੱਕ H1B ਵੀਜ਼ਾ ਹੈ ਅਤੇ ਉਹ ਵੀਜ਼ਾ ਦੇ ਤਾਂ ਜਾਂ ਇੰਪਲੋਇਮੈਂਟ ਦੇ ਥਰੂ ਗ੍ਰੀਨ ਕਾਰਡ ਸਪਾਂਸਰ ਕਰਨ ਦੇ ਆਲਰੇਡੀ ਕਾਫੀ ਸਾਰੇ ਰੂਲ ਸੀਗੇ। ਅਤੇ ਉਹ ਰੂਲ ਕਾਫੀ ਸਪੈਸੀਫਿਕਲੀ ਕਹਿੰਦੇ ਸੀ ਕਿ ਕੋਈ ਵੀ ਤੁਸੀਂ ਵੀਜ਼ਾ ਫਾਈਲਿੰਗ ਇੱਦਾਂ ਦੀ ਨਹੀਂ ਕਰ ਸਕਦੇ ਹੋ ਜਿੰਨਾ ਕਿ ਇੱਕ ਅਮੈਰੀਕਨ ਵਰਕਰ ਡਿਸਪਲੇਸ ਹੁੰਦਾ। ਅਤੇ ਇਹ ਜਿਹੜਾ ਐਗਜ਼ੈਕਟਿਵ ਆਰਡਰ ਹੈ ਸਿਰਫ ਉਹਨੂੰ ਕਲੀਅਰ ਕਰ ਰਿਹਾ ਹੈਗਾ ਕਿ ਇਹ ਹੁਣ ਆਪਾਂ ਬੜੀ ਸੀਰੀਅਸਲੀ ਲਵਾਂਗੇ, ਉਹ ਜਿਹੜੇ ਐਗਜ਼ਿਸਟਿੰਗ ਲਾਜ਼ ਹੈ ਉਹਨੂੰ ਆਪਾਂ ਇਨਫੋਰਸ ਕਰਾਂਗੇ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਈਵਨ ਦੋ ਸਟੇਟ ਡਿਪਾਰਟਮੈਂਟ ਨੇ ਆਲਰੇਡੀ ਜਿਹੜੀ ਵੀਜ਼ਾ ਪ੍ਰੋਸੈਸਿੰਗ ਆ ਉਹ ਸਸਪੈਂਡ ਕੀਤੀ ਹੋ ਹੈਗੀ ਕਾਫੀ ਹਫ਼ਤਿਆਂ ਤੋਂ। ਅਤੇ US ਨੇ ਆਲਮੋਸਟ ਪੂਰੇ ਗਲੋਬ ਤੋਂ ਹੀ ਜਿਹੜਾ ਆ ਲੋਕਾਂ ਨੂੰ USA ਦੇ ਵਿੱਚ ਆਉਣਾ ਰੀਸਟ੍ਰਿਕਟ ਕੀਤਾ ਹੋਇਆ ਹੈਗਾ ਆ। ਸੋ ਅਸਾਈਲਮ ਵਾਲੇ ਵੀ ਜਿਹੜੇ ਬਾਰਡਰ ਤੋਂ ਕ੍ਰਾਸ ਕਰਦੇ ਸੀ ਉਹਨਾਂ ਨੂੰ ਵੀ ਵਾਪਸ ਮੋੜਿਆ ਜਾ ਰਿਹਾ ਹੈ ਕਰੋਨਾ ਵਾਇਰਸ ਦੇ ਅੰਡਰ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਦੋਂ ਸਪੈਸ਼ਲ ਇਹ ਕੁਐਸਚਨ ਪੁੱਛਿਆ ਗਿਆ ਵੀ ਇਹ 2 ਮਹੀਨਿਆਂ ਲਈ ਹੋਊਗਾ ਕਿ ਐਕਸਟੈਂਡ ਵੀ ਕੀਤਾ ਜਾ ਸਕਦਾ, ਸੋ ਉਹ ਕਹਿੰਦੇ ਵੀ ਇਹ ਦੇਖਾਂਗੇ 2 ਮਹੀਨਿਆਂ ਬਾਅਦ ਵੀ ਐਕਸਟੈਂਡ ਵੀ ਕਰਨਾ ਕਿ ਨਹੀਂ। ਸੋ ਮੇਨ ਉਹਨਾਂ ਨੇ ਇਹੀ ਦੱਸਿਆ ਆ ਵੀ ਮੈਂ ਜਿਹੜੀਆਂ ਅਮਰੀਕਨ ਜੌਬਸ ਆ ਪਹਿਲਾਂ ਅਮਰੀਕਨ ਸਿਟੀਜ਼ਨਸ ਨੂੰ ਜਿਹੜੀਆਂ ਆ ਪ੍ਰੋਵਾਈਡ ਕਰਨੀਆਂ ਹੈਗੀਆਂ, ਇਸ ਕਰਕੇ ਜਿਹੜਾ ਇਹ ਐਕਸ਼ਨ ਲੈਣ ਜਾ ਰਹੇ ਆ। ਜੀ।
ਸੋ ਬਿਲਕੁਲ ਇਹ ਜਿਹੜਾ ਸੰਵਿਧਾਨ ਆ ਐਗਜ਼ੀਕਿਊਟਿਵ ਜਿਹੜੀ ਇਹ ਬ੍ਰਾਂਚ ਆ ਉਸ ਦੇ ਵਿੱਚ ਇਹ ਪਾਵਰ ਹੁੰਦੀ ਆ ਰਾਸ਼ਟਰਪਤੀ ਦੇ ਕੋਲ ਵੀ ਉਹ ਇਦਾਂ ਦੇ ਆਰਡਰ ਜਿਹੜੇ ਉਹ ਕਰ ਸਕਦੇ। ਨਵੀਆਂ ਪਾਵਰਸ ਨਹੀਂ ਹੈ, ਇਹ ਆਪਣੀਆਂ ਪਾਵਰਾਂ ਦੀ ਜਿਹੜੀ ਹੈ ਸੀਮਾ ਦੇ ਉਸ ਦੇ ਅਧੀਨ ਹੀ ਜਿਹੜੀ ਇਹਨਾਂ ਦੀ ਇਹ ਪਾਵਰ ਜਿਹੜੀ ਉਹ ਹੁੰਦੀ ਆ। ਸੋ ਜਗਵੀਰ ਜੀ, ਜਦੋਂ ਵਾਂਸ ਦਿਸ ਇਜ਼ ਐਗਜ਼ੀਕਿਊਟਿਡ, ਜਦੋਂ ਡਰਾਫਟ ਆਪਣੇ ਜਿਹੜਾ ਉਹ ਸਾਹਮਣੇ ਆ ਜਾਊਗਾ, ਸਾਰਾ ਕੁਝ ਕਰ ਦਊਗਾ, ਪਰ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ ਆਪਾਂ ਕਰਨ ਤਾਂ ਇਹ ਪੱਕਾ ਜਿਹੜਾ ਉਹ ਜਾਣਾ ਆ, ਕੱਲ ਨੂੰ ਕਰਨ ਜਾ ਰਿਹਾ, ਕੱਲ ਨੂੰ ਜਿਹੜਾ ਉਹਨਾਂ ਜੇ ਸਾਈਨ ਜਦੋਂ ਵੀ ਜਿਹੜਾ ਉਹਨਾਂ ਨੇ ਉਹ ਕਰਨਾ ਆ। ਸੋ ਜਗਵੀਰ ਜੀ, ਕਿਹੜੇ ਕੇਸਿਸ ਦੇ ਉੱਤੇ ਇਸ ਦਾ ਡਾਇਰੈਕਟ ਜਿਹੜਾ ਇਫੈਕਟ ਆ ਉਹ ਹੋਣ ਜਾ ਰਿਹਾ? ਬਹੁਤ ਸਾਰੇ ਜਿਹੜੇ ਸਾਨੂੰ ਆਫ ਦੀ ਏਅਰ ਕਾਲਸ ਵੀ ਆਉਂਦੀਆਂ ਆ, ਸਵਾਲ ਵੀ ਆਉਂਦੇ ਆ, ਕੋਈ ਸਪਾਊਸ ਵੀਜ਼ੇ ਦਾ ਪੁੱਛ ਰਿਹਾ ਆ, ਕੋਈ ਜਿਨ੍ਹਾਂ ਨੇ ਗ੍ਰੀਨ ਕਾਰਡ ਦਾ ਰੀਨਿਊਅਲ ਕਰਨਾ ਆ, ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਦੀਆਂ ਇੰਟਰਵਿਊਜ਼ ਆਉਣੀਆਂ ਸੀਗੀਆਂ। ਸੋ ਕਿਹੜੇ ਮੇਨ ਕੇਸ ਹੈਗੇ ਜਿਨ੍ਹਾਂ ਦੇ ਉੱਤੇ ਇਸ ਦਾ ਡਾਇਰੈਕਟ ਜਿਹੜਾ ਅਸਰ ਹੋਣ ਜਾ ਰਿਹਾ ਹੈ? ਭਾਜੀ ਸਭ ਤੋਂ ਜ਼ਿਆਦਾ ਮੇਨ ਇਫੈਕਟ ਇਹਦਾ ਮੈਰਿਜ ਬੇਸਡ ਗ੍ਰੀਨ ਕਾਰਡਾਂ ਤੇ ਹੋਏਗਾ, ਤੇ ਜਿਹੜੇ ਫੈਮਿਲੀ ਬੇਸਡ ਗ੍ਰੀਨ ਕਾਰਡ ਫਾਈਲ ਕਰ ਰਹੇ ਹੋ ਪੇਰੈਂਟਸ ਲਈ ਐਡਜਸਟਮੈਂਟ ਆਫ ਸਟੇਟਸ ਇੱਥੇ ਯੂਐਸ ਦੇ ਵਿੱਚ, ਜਿੰਨਾ ਉਹਨਾਂ ਨੇ ਦੱਸਿਆ ਉਹਦੇ ਹਿਸਾਬ ਨਾਲ ਇੱਥੇ ਮੈਨੂੰ ਡਾਇਰੈਕਟ ਇਫੈਕਟ ਲੱਗ ਰਿਹਾ ਹੈ। ਸਾਡੇ ਆਫਿਸ ਵੱਲ ਵੀ ਕਾਫੀ ਸਾਰੇ ਕੇਸ ਸੀਗੇ ਜਿਹੜੇ ਰੂਟੀਨ ਹੁੰਦੇ ਨੇ। ਹੁਣ ਸਾਨੂੰ ਵੀ ਜਦ ਤੱਕ ਇਹ ਸਾਰਾ ਕਲੀਅਰ ਨਹੀਂ ਆਉਂਦਾ, ਆਪਾਂ ਵੀ ਉਹ ਵਾਲੇ ਸਾਰੇ ਕੇਸ ਫਾਈਲ ਨਹੀਂ ਕਰ ਪਾਵਾਂਗੇ। ਹਾਲਾਂਕਿ ਕਈ ਏਦਾਂ ਦੇ ਕੇਸ ਸੀਗੇ ਜਿਹੜੇ ਤਿਆਰ ਸੀਗੇ, ਰੈਡੀ ਟੂ ਗੋ ਸੀਗੇ, ਪਰ ਹੁਣ ਜੇ ਕੱਲ ਨੂੰ ਐਗਜ਼ੈਕਟਿਵ ਆਰਡਰ ਆ ਜਾਂਦਾ ਹੈ ਤੇ ਜੋ ਡਿਪੈਂਡ ਕਰਦਾ ਹੈ ਕਿ ਉਹਦੀ ਇਫੈਕਟਿਵ ਡੇਟ ਕੀ ਰੱਖਦੇ ਨੇ, ਇਮੀਡੀਏਟ ਰੱਖਦੇ ਨੇ ਕਿ ਸਾਨੂੰ 1-2 ਦਿਨ ਦਾ ਟਾਈਮ ਦਿੰਦੇ ਨੇ, ਤੇ ਫਿਰ ਕਈ ਸਾਰੇ ਕੇਸ ਜਿਹੜੇ ਐਡਜਸਟਮੈਂਟ ਆਫ ਸਟੇਟਸ ਫਾਈਲਿੰਗ ਹੈ, ਭਾਵੇਂ ਉਹ ਅਸਾਈਲਮ ਦਾ ਕੇਸ ਵੀ ਅਪਰੂਵ ਹੈ ਕਿਸੇ ਦਾ, ਜਿਹੜਾ ਵੀ ਬੰਦਾ ਐਡਜਸਟਮੈਂਟ ਫਾਈਲ ਕਰ ਰਿਹਾ ਹੈ, ਗ੍ਰੀਨ ਕਾਰਡ ਵਾਸਤੇ ਫਾਈਲ ਕਰ ਰਿਹਾ ਹੈ, ਉਹ ਸਾਰੇ ਕੇਸਿਸ ਇਫੈਕਟ ਹੋਣਗੇ ਜੀ। ਈਵਨ H1 ਵੀਜ਼ੇ ਵਾਲੇ ਜਾਂ ਹੋਰ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ, ਉਹ ਵੀ ਇੰਪਲੋਇਮੈਂਟ ਬੇਸਡ ਵਾਲੇ ਗ੍ਰੀਨ ਕਾਰਡ ਕੇਸਿਸ ਵੀ ਇਫੈਕਟ ਹੋਣਗੇ ਨਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪੋਲੀਟੀਕਲ ਅਸਾਈਲਮ ਜੇ ਕੋਈ ਅਪਲਾਈ ਕਰਦਾ ਜਾਂ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਉੱਤੇ ਨਹੀਂ ਕੋਈ ਅਸਰ ਹੋਊਗਾ। ਇਹਦੇ ਬਾਰੇ ਮੈਂ ਇੱਕ ਪੜ੍ਹ ਰਿਹਾ ਸੀ, ਪਰ ਮੈਨੂੰ ਕਲੀਅਰ ਨਹੀਂ ਹੋਇਆ ਇਹਦੇ ਬਾਰੇ, ਜੇ ਤੁਹਾਨੂੰ ਥੋੜਾ ਪਤਾ। ਜਿਹੜਾ ਪੋਲੀਟੀਕਲ ਅਸਾਈਲਮ ਤੁਹਾਨੂੰ ਕੋਈ ਫਾਈਲ ਕਰਨ ਤੋਂ ਨਹੀਂ ਰੋਕ ਸਕਦਾ, ਜੇ ਤੁਸੀਂ ਯੂਐਸ ਦੇ ਵਿੱਚ ਹੋ, ਇਮੀਗ੍ਰੇਸ਼ਨ ਖੁੱਲੀ ਹੈ, ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ ਜੀ। ਜਦੋਂ ਤੁਹਾਡਾ ਅਸਾਈਲਮ ਗ੍ਰਾਂਟ ਹੋ ਜਾਂਦਾ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ, ਤੁਹਾਨੂੰ ਗ੍ਰਾਂਟ ਤੋਂ ਬਾਅਦ 1 ਸਾਲ ਵੇਟ ਕਰਨੀ ਪੈਂਦੀ ਹੈ, ਤੇ ਫਿਰ ਤੁਸੀਂ ਐਡਜਸਟਮੈਂਟ ਫਾਈਲ ਕਰਦੇ ਹੋ 485 ਜੀ। ਤੇ ਜਿਹੜੀ ਜਿੰਨਾ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਹੈ, ਉਹ ਜਿਹੜੀ ਇਹ ਬਾਹਰ ਲਗਾ ਰਹੇ ਨੇ ਉਹ 485 ਫਾਈਲਿੰਗ ਤੇ ਲਗਾ ਰਹੇ ਨੇ, ਅਸਾਈਲਮ ਫਾਈਲਿੰਗ ਤੇ ਨਹੀਂ ਲਗਾ ਰਹੇ। ਠੀਕ ਹੈ। ਅਸਾਈਲਮ ਵਾਲੇ ਦਾ 1 ਸਾਲ ਬਾਅਦ ਜਿਹੜੇ ਫਾਈਲ ਕਰਨ ਵਾਲੇ ਆ ਉਹਨਾਂ ਤੇ ਉਹ ਰੋਕ ਲੱਗ ਸਕਦੀ ਜੀ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕਾਂ ਦਾ ਜਗਵੀਰ ਇਹ ਸਵਾਲ ਹੈਗਾ ਵੀ ਜਿਨ੍ਹਾਂ ਨੇ ਆਲਰੇਡੀ ਫਾਈਲ ਕੀਤਾ ਹੋਇਆ ਗ੍ਰੀਨ ਕਾਰਡ, ਜਾਂ ਉਹ ਵੇਟ ਕਰ ਰਹੇ ਸੀ, ਜਾਂ ਜਿਨ੍ਹਾਂ ਦੇ ਗ੍ਰੀਨ ਕਾਰਡ ਮੰਨ ਲਓ ਅਪਰੂਵ ਕਰਤੇ ਸੀ ਇੰਟਰਵਿਊ ਹੋ ਕੇ, ਸੋ ਮਲਟੀਪਲ ਕੇਸਿਸ ਜਿਹੜੇ ਆ, ਕਈਆਂ ਦੀ ਇੰਟਰਵਿਊ ਹੋ ਚੁੱਕੀਆਂ ਹੈ, ਉਹ ਬਸ ਉਹਦੀ ਟਿਕਟ ਲੈਣੀ ਸੀ, ਹੁਣ ਟਿਕਟ ਲੈ ਨਹੀਂ ਸਕੇ ਕਿਉਂਕਿ ਬੰਦ ਸੀ। ਹਾਂਜੀ, ਮੰਨ ਲਓ ਜਿਹੜੇ ਇੱਥੇ ਸੀ ਉਹਨਾਂ ਦੀ ਇੰਟਰਵਿਊ ਇੱਥੇ ਹੋ ਗਈ ਆ, ਉਹਨਾਂ ਨੇ ਓਕੇ ਕਰਤਾ, ਕੀ ਉਹ ਗ੍ਰੀਨ ਕਾਰਡ ਪ੍ਰੋਸੈਸ ਕਰਕੇ ਉਹਨਾਂ ਨੂੰ ਘੱਲ ਦੇਣਗੇ? ਜਾਂ ਜਿਨ੍ਹਾਂ ਨੇ ਫਾਈਲ ਲਾਈ ਆ ਉਹ ਤਾਂ ਚਲੋ ਆਬਵੀਅਸਲੀ ਉਹਨਾਂ ਨੂੰ ਫਿਰ ਵੇਟ ਹੀ ਕਰਨੀ ਪਊਗੀ ਪ੍ਰੋਸੈਸਿੰਗ ਦੀ, ਜਿੰਨਾ ਦੇਰ ਤੱਕ ਦੁਬਾਰਾ ਨਹੀਂ ਖੁੱਲਦਾ। ਭਾਜੀ ਇਹਦਾ ਨਾ ਸਾਨੂੰ ਆਪਾਂ ਇਹਦੀ ਪਿਛਲੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਟਰੰਪ ਨੇ ਹੁਣੇ ਰੀਸੈਂਟਲੀ ਕਿਹੜੇ ਲਾਅ ਪਾਸ ਕੀਤੇ ਸੀ ਤੇ ਉਹਨਾਂ ਦਾ ਇਫੈਕਟ ਕੀ ਸੀਗਾ। ਜੀ ਜੀ। ਸੋ ਇੱਕ ਸਭ ਤੋਂ ਜ਼ਿਆਦਾ ਜਿਹੜਾ ਚਰਚਿਤ ਸੀਗਾ ਉਹ ਇਹਨਾਂ ਨੇ ਡਾਕਾ ਦੇ ਉੱਤੇ ਕੀਤਾ ਸੀਗਾ। ਇਹਨਾਂ ਨੇ ਜਦੋਂ ਡਾਕਾ ਦਾ ਲਾਅ ਪਾਸ ਕੀਤਾ ਸੀਗਾ, ਜਦੋਂ ਇਲੈਕਸ਼ਨ ਜਿੱਤਿਆ ਸੀਗਾ, ਇਹਨੇ ਕਿਹਾ ਸੀਗਾ ਕਿ ਜਿਹੜੀ ਵੀ ਇਮੀਗ੍ਰੇਸ਼ਨ ਇਲੀਗਲ ਇਮੀਗ੍ਰੇਸ਼ਨ ਹੈ ਮੈਂ ਉਹਦੇ ਖਿਲਾਫ ਹਾਂ, ਮੈਂ ਉਹਨੂੰ ਬੰਦ ਕਰਨਾ ਚਾਹੁੰਦਾ। ਤੇ ਇਹਨਾਂ ਨੇ ਡਾਕਾ ਜਿਹੜੀ ਕਿ ਇੱਕ ਵਰਕ ਆਥੋਰਾਈਜੇਸ਼ਨ ਮਿਲਦੀ ਸੀਗੀ ਅਨਡਾਕੂਮੈਂਟਡ ਜਿਹੜੇ ਚਾਈਲਡਹੁੱਡ ਅਰਾਈਵਲ ਸੀਗੇ, ਜੀ ਜੀ, ਇਹਨਾਂ ਨੇ ਜਦੋਂ ਉਹ ਐਗਜ਼ੈਕਟਿਵ ਆਰਡਰ ਪਾਸ ਕੀਤਾ ਉਹਦੇ ਵਿੱਚ ਆਪਾਂ ਦੇਖਿਆ ਕਿ ਉਹ ਰਾਈਟ ਵੇ ਇਹਨਾਂ ਨੇ ਟਰਮੀਨੇਟ ਨਹੀਂ ਕੀਤਾ ਕਿ ਸਾਰਿਆਂ ਦੀ ਵਰਕ ਆਥੋਰਾਈਜੇਸ਼ਨ ਆਪਾਂ ਕੈਂਸਲ ਕਰ ਦਿੰਦੇ ਹਾਂ। ਇਹਨਾਂ ਨੇ ਸਾਨੂੰ ਇੱਕ ਫਿਊਚਰ ਡੇਟ ਦਿੱਤੀ ਸੀ ਕਿ ਇਸ ਡੇਟ ਤੋਂ ਬਾਅਦ ਆਪਾਂ ਇਹ ਐਪਲੀਕੇਸ਼ਨ ਐਂਟਰਟੇਨ ਨਹੀਂ ਕਰਾਂਗੇ। ਠੀਕ ਹੈ। ਇਨਫੈਕਟ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਜਿਹੜੀਆਂ ਵੀ ਐਪਲੀਕੇਸ਼ਨਾਂ ਇਹ ਵਾਲੀ ਡੇਟ ਤੋਂ ਪਹਿਲਾਂ ਫਾਈਲ ਹੋ ਗਈਆਂ ਉਹਨਾਂ ਨੂੰ ਆਪਾਂ ਐਂਟਰਟੇਨ ਕਰਾਂਗੇ। ਤੇ ਦੈਟ ਬੀਇੰਗ ਸੈਡ ਜਿਹੜੇ ਹੁਣ ਆਲਰੇਡੀ ਪ੍ਰੋਸੈਸ ਹੈਗੇ ਆ ਉਹਨਾਂ ਤੇ ਕੋਈ ਰਿਸਕ ਨਹੀਂ ਆਏਗਾ, ਜਿੰਨੀ ਸਾਨੂੰ ਇਹਦੇ ਲਿਮਿਟਡ ਇਨਫੋਰਮੇਸ਼ਨ ਹੁਣ ਮਿਲੀ ਹੈ ਤੇ ਜਿਹੜੀਆਂ ਪਾਸਟ ਪ੍ਰੈਕਟਿਸਿਸ ਹੈਗੀਆਂ। ਜੀ ਜੀ। ਸੋ ਜੀ ਜੀ ਜੀ, ਕੇਸਿਸ ਪੈਂਡਿੰਗ ਹੈਗੇ ਨੇ ਉਹ ਵੀ ਮੈਂ ਦੱਸ ਦਵਾਂ ਕਿ ਜਿਹੜਾ 485 ਐਪਲੀਕੇਸ਼ਨ ਹੈ ਉਹਨੂੰ ਸਾਲ ਤੋਂ 1.5 ਸਾਲ ਵੈਸੇ ਹੀ ਲੱਗ ਜਾਂਦਾ ਹੈਗਾ ਅਪਰੂਵ ਹੋਣ ਦੇ ਵਿੱਚ। ਤੇ ਇਹ ਜਿਹੜੇ 60 ਦਿਨ ਦੀ ਸਿਰਫ ਉਹਨਾਂ ਨੇ ਐਗਜ਼ੈਕਟਿਵ ਆਰਡਰ ਪਾਸ ਕਰਨਾ ਹੈ, ਇਹ 60 ਦਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਲੌਂਗ ਸਕੀਮ ਆਫ ਥਿੰਗਸ ਦੇ ਵਿੱਚ ਕੋਈ 485 ਨੂੰ ਇੰਨਾ ਜ਼ਿਆਦਾ ਡੈਮੇਜ ਕਰੂਗੇ ਜਿਹੜੇ ਕਿ ਆਲਰੇਡੀ ਪੈਂਡਿੰਗ ਹੈ। ਜੀ। ਤੇ ਜੇ ਅੱਗੇ ਐਕਸਟੈਂਡ ਹੁੰਦਾ ਉਹਦੇ ਨਾਲ ਇਫੈਕਟ ਜਿਹੜਾ ਉਹ ਪੈ ਸਕਦਾ ਹੈ ਫਿਰ? ਹਾਂਜੀ ਜੀ ਭਾਜੀ, ਮੈਂ ਇਹ ਦੱਸ ਦਵਾਂ ਕਿ ਬੜੇ ਸਾਰੇ ਮੈਕੈਨਿਜ਼ਮ ਹੈ ਐਗਜ਼ੈਕਟਿਵ ਆਰਡਰ ਇਹ ਪਾਸ ਕਰ ਸਕਦਾ ਹੈ, ਪਰ ਐਗਜ਼ੈਕਟਿਵ ਆਰਡਰ ਨੂੰ ਹੋਰ ਕਈ ਸਾਰੇ ਚੈਲੰਜਸ ਮਿਲ ਜਾਣਗੇ, ਅਰਾਈਜ਼ ਹੋ ਸਕਦੇ ਨੇ ਕੋਰਟ ਦੇ ਥਰੂ, ਕਾਂਗਰਸ ਦੇ ਥਰੂ, ਤੇ ਜ਼ਰੂਰੀ ਨਹੀਂ ਹੈਗਾ ਕਿ ਇਹਨੇ ਐਗਜ਼ੈਕਟਿਵ ਆਰਡਰ ਪਾਸ ਕਰਤਾ ਤੇ ਉਹ ਰਹੇਗਾ ਵੀ। ਜੀ ਜੀ। ਪਰ ਇਹ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਗਵੀਰ ਜੀ ਭਈ, ਜਿਹੜਾ ਕਿਉਂਕਿ ਹੁਣ 22 ਮਿਲੀਅਨ ਲੋਕ ਅਨਪਲਾਇਡ ਆ, ਜਦੋਂ ਓਪਨ ਹੁੰਦਾ ਆ, ਜੇ ਇਕੋਨਮੀ ਬੈਡ ਰਹਿੰਦੀ ਆ ਤੇ ਮੈਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਇਮੀਗ੍ਰੇਸ਼ਨ
ਜਿਹੜੀ ਇਲੀਗਲ ਇਮੀਗ੍ਰੇਸ਼ਨ ਦੇ ਤਾਂ ਉਲਟ ਹੀ ਆ, ਪਰ ਹਮੇਸ਼ਾ ਉਹ ਕਹਿੰਦੇ ਮੈਂ ਲੀਗਲ ਦੇ ਹੱਕ 'ਚ ਹਾਂ, ਪਰ ਇਹ ਜਿਹੜਾ ਆਰਡਰ ਆ ਇਹਨੂੰ ਐਕਸਟੈਂਡ ਕਰੂਗੇ ਮੈਨੂੰ ਲੱਗਦਾ ਅੱਜ ਦਾ। ਭਾਜੀ ਮੈਂ ਤੁਹਾਨੂੰ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜਾ USA ਦੇ ਵਿੱਚ ਨਾ 3 ਬ੍ਰਾਂਚਸ ਹੈਗੀਆਂ ਵਾ ਗਵਰਨਮੈਂਟ ਦੀਆਂ। ਜੀ। ਇੱਕ ਹੋ ਗਈ ਲੈਜਿਸਲੇਟਿਵ ਜਿਹੜੀ ਕਿ ਕਾਨੂੰਨ ਬਣਾਉਂਦੀ ਹੈ, ਇੱਕ ਹੋ ਗਈ ਐਗਜ਼ੈਕਟਿਵ ਜਿਹੜੀ ਕਿ ਕਾਨੂੰਨ ਨੂੰ ਲਾਗੂ ਕਰਦੀ ਹੈ, ਤੇ ਇੱਕ ਹੋ ਗਈ ਜੁਡੀਸ਼ਰੀ ਜਿਹੜੀ ਕਿ ਕਾਨੂੰਨ ਦੇ ਉੱਤੇ ਫੈਸਲੇ ਦਿੰਦੀ ਹੈ। ਜੀ। ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਜਿਹੜੀ ਪਾਵਰ ਦਿੱਤੀ ਹੈ ਉਹਨਾਂ ਨੇ ਐਗਜ਼ੈਕਟਿਵ ਪਾਵਰ ਦਿੱਤੀ ਹੈ ਕਿ ਤੁਸੀਂ ਕਾਨੂੰਨ ਨੂੰ ਅਪਲਾਈ ਕਰਨਾ। ਜੀ। ਉਹਨਾਂ ਨੂੰ ਰੂਲ ਮੇਕਿੰਗ ਪਾਵਰ ਨਹੀਂ ਦਿੱਤੀ। ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਕਾਂਗਰਸ ਤੋਂ ਬਿਯੋਂਡ ਜਾ ਕੇ ਜਿਹੜੇ ਕਾਂਗਰਸ ਨੇ ਆਲਰੇਡੀ ਰੂਲ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਤੁਸੀਂ ਓਵਰਟਰਨ ਕਰ ਸਕਦੇ ਹੋ। ਜੀ। ਤੇ ਡੈਮੋਕ੍ਰੈਟਿਕ ਜਿਹੜੀ ਗਵਰਨਮੈਂਟ ਹੈ ਉਹਦਾ ਇਹ ਮੇਨ ਸਿਧਾਂਤ ਹੈਗਾ। ਜੀ। ਹੁਣ ਕੀ ਹੁੰਦਾ ਕਿ ਜੇ ਟਰੰਪ ਇਦਾਂ ਦਾ ਕੋਈ ਲਾਅ ਪਾਸ ਕਰਦਾ ਹੈ ਕਿ ਜਿਹੜਾ ਕਿ ਐਗਜ਼ਿਸਟਿੰਗ ਕਾਂਗਰਸ ਦੇ, ਸਟੇਟ ਦੇ ਜਾਂ ਫੈਡਰਲ ਲਾਅ ਦੇ ਅਗੇਂਸਟ ਹੈਗਾ, ਤੇ ਉਹ ਇੰਡੀਵਿਜੂਅਲਾਂ ਨੂੰ ਜਾਂ ਸਟੇਟ ਨੂੰ ਸਟੈਂਡਿੰਗ ਮਿਲਦੀ ਹੈ ਉਹਨੂੰ ਫੈਡਰਲ ਕੋਰਟ ਦੇ ਵਿੱਚ ਲੈ ਕੇ ਜਾ ਸਕਦੇ ਆ। ਜੀ। ਫੋਰ ਐਗਜ਼ਾਮਪਲ ਇਹਨੇ ਜਦੋਂ ਟਰੰਪ ਨੇ ਟਰੈਵਲ ਬੈਨ ਕੀਤਾ ਸੀਗਾ, ਹੋਇਆ ਕਿ ਕਾਫੀ ਸਾਰੇ ਉੱਤੇ ਲਾਅਸੂਟ ਫਾਈਲ ਹੋਏ ਤੇ ਫੈਡਰਲ ਕੋਰਟ ਕੀ ਕਹੂਗਾ ਕਿ ਇਹ ਐਗਜ਼ੈਕਟਿਵ ਆਰਡਰ ਸਟੇ ਕਰ ਦਿਓ, ਤੁਸੀਂ ਇਹਨਾਂ ਅੱਗੇ ਮੂਵ ਫਾਰਵਰਡ ਨਹੀਂ ਕਰ ਸਕਦੇ ਜਦ ਤੱਕ ਕੋਰਟ ਫੈਸਲਾ ਨਹੀਂ ਦਿੰਦੀ। ਜੀ। ਤੇ ਕੋਰਟ ਦਾ ਜਿਹੜਾ ਫੈਸਲਾ ਹੋਏਗਾ ਉਹ ਇਹ ਦੇਖੇਗਾ ਕਿ ਟਰੰਪ ਨੇ ਆਪਣੀ ਪਾਵਰ ਐਕਸੀਡ ਤਾਂ ਨਹੀਂ ਕੀਤੀ ਐਜ਼ ਅ ਪ੍ਰੈਜ਼ੀਡੈਂਟ। ਹੁਣ ਜਿਹੜੇ ਆਲਰੇਡੀ ਐਗਜ਼ਿਸਟਿੰਗ ਲਾਜ਼ ਹੈਗੇ ਨੇ ਉਹ ਸਾਨੂੰ ਦੱਸਦੇ ਨੇ ਕਿ ਕਦੋਂ ਤੁਸੀਂ ਫੋਰਨ ਵਰਕਰ ਨੂੰ ਹਾਇਰ ਕਰ ਸਕਦੇ ਹੋ, ਕਿਹੜੇ ਸਰਕਮਸਟੈਂਸ ਤੁਸੀਂ ਹਾਇਰ ਨਹੀਂ ਕਰ ਸਕਦੇ ਹੋ। ਜੀ। ਜੇ ਤੇ ਉਹਦਾ ਐਗਜ਼ੈਕਟਿਵ ਆਰਡਰ ਉਹ ਜਿਹੜੇ ਲਾਜ਼ ਨੂੰ ਐਨਫੋਰਸ ਕਰਦਾ ਹੈ ਫਿਰ ਤੇ ਉਹਨੂੰ ਕੋਰਟ ਹੋਲਡ ਕਰੇਗੀ। ਜੇ ਆਪਣੇ ਵੱਲੋਂ ਨਵੇਂ ਲਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਜਾਇਜ਼ ਹੈ ਕਿ ਕੋਰਟ ਉਹਦਾ ਐਗਜ਼ੈਕਟਿਵ ਆਰਡਰ ਨੂੰ ਇਲੀਗਲ ਵੀ ਕਰ ਸਕਦੀ ਹੈ। ਜੀ। ਇਹ ਕੋਈ ਜਿਹੜੀ ਅਤਕਥਨੀ ਤਾਂ ਨਹੀਂ ਹੈਗੀ, ਇੱਦਾਂ ਦੀਆਂ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਤੇ ਹਮੇਸ਼ਾ ਜਿਹੜੀਆਂ ਹੁੰਦੀਆਂ ਰਹਿਣਗੀਆਂ, ਕਿਉਂਕਿ ਕਿਤੇ ਨਾ ਕਿਤੇ ਜਾਂ ਪਾਰਟੀਜ਼ਨ ਲਾਈਨ ਜਾਂ ਉਹਨਾਂ ਦੇ ਆਪਣੇ ਜਿਹੜੇ ਵਿਚਾਰਧਾਰਕ ਉਸ ਹਿਸਾਬ ਦੇ ਨਾਲ ਵੀ ਇੱਦਾਂ ਦੇ ਆਰਡਰ ਆਉਂਦੇ ਰਹਿੰਦੇ ਆ। ਸੋ ਉਸ ਨੂੰ ਫਿਰ ਜਿਹੜਾ ਇਹ ਲੀਗਲ ਚੈਲੰਜ ਜਿਹੜੇ ਆ ਉਹ ਆ ਜਾਂਦੇ ਨੇ। ਬਹੁਤ ਵਾਰੀ ਜਿਹੜੇ ਓਵਰਟਰਨ ਹੋਏ ਨੇ, ਬਹੁਤ ਵਾਰੀ ਜਿਹੜੇ ਆ ਉਹ ਖੜ ਵੀ ਜਾਂਦੇ ਨੇ। ਸੋ ਇਹ ਦੇਖਣਾ ਪਊਗਾ ਵੀ ਕਦੋਂ ਤੱਕ ਇਸ ਚੀਜ਼ ਦੇ ਉੱਤੇ ਜਿਹੜਾ ਨਿਤਾਰਾ ਜਿਹੜਾ ਹੋ ਸਕਦਾ। ਇਨਫੈਕਟ ਆਪਾਂ ਪਬਲਿਕ ਚਾਰਜ ਦਾ ਮਸਲਾ ਵੀ ਜਿਹੜਾ ਦੇਖਿਆ ਸੀ, ਉਸ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਆ ਪਟੀਸ਼ਨਸ ਜਿਹੜੀਆਂ ਉਸ ਦੇ ਅਗੇਂਸਟ ਜਿਹੜੀਆਂ ਲਾ ਸੂਟਸ ਵਗੈਰਾ ਜਿਹੜੇ ਉਹ ਹੋਏ ਸੀਗੇ, ਬਹੁਤ ਸਾਰੀਆਂ ਐਡਵੋਕੇਸੀ ਗਰੁੱਪਸ ਆ ਉਹਨਾਂ ਦੇ ਦੁਆਰਾ ਵੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਜੀ, ਜਗਵੀਰ ਜੀ, ਵੀ ਜੇ ਹੁੰਦਾ ਆ ਕਦੋਂ ਤੱਕ ਲਾਗੂ ਹੋਊਗਾ, ਕਿੱਦਾਂ ਜਿਹੜਾ ਅਸਰ ਹੋਊਗਾ। ਪਰ ਇੱਕ ਗੱਲ ਆ ਜਗਵੀਰ ਜੀ, ਭਾਜੜਾਂ ਜ਼ਰੂਰ ਪਾਤੀਆਂ ਇਸ ਪੂਰੇ ਜਿਹੜੇ ਕੇਸ ਡਿਲੇ ਤਾਂ ਜ਼ਰੂਰ ਹੋਊਗੇ ਨਾ, 60 ਦਿਨਾਂ ਨਾਲ ਕਾਫੀ ਡਿਲੇ ਹੋਊਗੇ, ਰਾਈਟ? ਹਾਂਜੀ ਭਾਜੀ, ਡਿਲੇ ਤਾਂ ਐਕਸਪੈਕਟਡ ਹੈਗਾ। ਗਵਰਨਮੈਂਟ ਸ਼ਟਡਾਊਨ ਹੈ, ਜਿੱਦਾਂ ਕਿ ਕਹਿ ਰਹੇ ਸੀਗੇ ਕਿ 1 ਮਈ ਨੂੰ ਜਾਂ 15 ਮਈ ਨੂੰ ਖੋਲ ਦੇਣਗੇ। ਜੀ। ਜਿਹੜੀ ਇਹਨਾਂ ਦੇ ਸਟੈਟਸ ਨੇ ਡਿਜ਼ੀਜ਼ ਦੇ ਸਪਰੈਡ ਤੋਂ ਤੇ ਸਾਰਾ ਤੁਸੀਂ ਕਰੂਡ ਆਇਲ ਪ੍ਰਾਈਸਿਸ ਡ੍ਰੌਪ ਹੁੰਦੇ ਦੇਖ ਰਹੇ ਹੋ, ਮੈਨੂੰ ਲੱਗਦਾ ਨਹੀਂ ਕਿ 1 ਮਈ ਨੂੰ ਜਾਂ 15 ਮਈ ਨੂੰ ਕਿਸੇ ਵੀ ਤਰੀਕੇ ਨਾਲ ਇਹ ਸਾਰਾ ਸਿਸਟਮ ਜਿਹੜਾ ਖੁੱਲ ਸਕਦਾ ਹੈ ਨਾ। ਜੀ। ਤੇ ਜਿਹੜੇ ਇਹ ਹੁਣ ਟਵੀਟਸ ਆ ਰਹੀਆਂ ਨੇ ਸਾਰਾ, ਇਹ ਹੁਣ ਦੈਟ ਕੈਨ ਬੀ ਐਕਟ ਆਫ ਡੈਸਪਰੇਸ਼ਨ ਔਰ ਦੇਰ ਮੇ ਬੀ ਅ ਪਾਲਿਸੀ ਬਿਹਾਈਂਡ, ਹੈ ਨਾ। ਵੀ ਡੋਂਟ ਨੋ। ਜਦੋਂ ਲਾਅ ਪਾਸ ਹੁੰਦਾ ਹੈ ਫਿਰ ਹੀ ਆਪਾਂ ਪੂਰਾ ਕਮੈਂਟ ਤਾਂ ਆਪਾਂ ਉਦੋਂ ਹੀ ਕਰ ਸਕਦੇ ਹਾਂ। ਜੀ। ਸੋ ਇੱਕ ਕੁਐਸਚਨ ਜ਼ਰੂਰ ਆ ਜੀ ਜਗਵੀਰ ਜੀ, ਆਪਾਂ ਇਮੀਗ੍ਰੇਸ਼ਨ ਦਾ ਹੀ ਤੁਹਾਨੂੰ ਕੁਐਸਚਨ ਪੁੱਛਾਂਗੇ, ਉਹ ਤੋਂ ਬਾਅਦ ਆਪਾਂ ਫਿਰ ਹੋਰ ਖਬਰਾਂ ਸਾਂਝੀਆਂ ਕਰਨੀਆਂ। ਇੱਕ ਕੁਐਸਚਨ ਆ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਫੇਸਬੁੱਕ ਤੇ ਪੁੱਛ ਰਹੇ ਵੀ ਮੇਰੇ ਹਸਬੈਂਡ ਦਾ ਵੀਜ਼ਾ ਲੱਗ ਚੁੱਕਾ ਆ ਜਾਂ ਮੇਰੇ ਵਾਈਫ ਦਾ ਵੀਜ਼ਾ ਲੱਗ ਚੁੱਕਾ, ਕਿਉਂਕਿ ਹੁਣ ਮਹੀਨੇ ਤੋਂ ਤਾਂ ਫਲਾਈਟਾਂ ਬੰਦ ਸੀਆਂ। ਸੋ ਜੇ ਉਹਨਾਂ ਨੂੰ ਵੀਜ਼ਾ ਮਿਲ ਚੁੱਕਾ ਆ ਤੇ ਉਹ ਫਿਰ ਆ ਸਕਣਗੇ ਜਾਂ ਨਹੀਂ ਆ ਸਕਣਗੇ? ਭਾਜੀ ਅਜੇ ਤਾਂ ਜਿਹਨਾਂ ਨੂੰ ਵੀਜ਼ਾ ਮਿਲਿਆ ਨਾ, ਉਹ ਤੁਹਾਨੂੰ ਪਤਾ ਕਿ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਨੇ, ਕਈ ਜਗ੍ਹਾ ਤੋਂ ਲੋਕੀ ਵੈਸੇ ਹੀ ਟਰੈਵਲ ਨਹੀਂ ਕਰ ਸਕਦੇ। ਈਵਨ ਜਿਹੜੇ ਉਹਨਾਂ ਦੇ ਗ੍ਰੀਨ ਕਾਰਡ ਹੋਲਡਰਸ ਆਲਰੇਡੀ ਐਗਜ਼ਿਸਟਿੰਗ ਨੇ ਉਹਨਾਂ ਨੂੰ ਆਉਣ 'ਚ ਦਿੱਕਤ ਹੋ ਰਹੀ ਹੈ। ਜੀ। ਤੇ ਪਹਿਲੀ ਪ੍ਰੈਫਰੈਂਸ ਸਿਟੀਜ਼ਨਸ ਨੂੰ ਹੈ, ਦੂਸਰੀ ਗ੍ਰੀਨ ਕਾਰਡ ਹੋਲਡਰਸ ਨੂੰ ਹੈ, ਤੇ ਫਿਰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਜਿਹੜੇ ਇਮੀਗ੍ਰੈਂਟ ਵੀਜ਼ਾ ਹੋਲਡਰ ਜਿਹੜੇ ਹੈ ਉਹ ਆਉਂਦੇ ਆ। ਜੀ। ਤੇ ਉਹਨਾਂ ਨੇ ਬੜੇ ਸਪੈਸੀਫਿਕਲੀ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਵੇਟ ਕਰੋ, ਜੇ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪੈਣਾ। ਤੇ ਹੁਣ ਉਹਦਾ ਆਨਸਰ ਫਿਲਹਾਲ ਇਹ ਹੈ ਕਿ ਉਹ ਨਹੀਂ ਆ ਸਕਣਗੇ। ਜੀ। ਜੀ। ਕਿਉਂਕਿ ਜੇ ਐਗਜ਼ੈਕਟਿਵ ਆਰਡਰ ਪਾਸ ਹੁੰਦਾ ਹੈ, ਇਹ ਸਟੈਂਡਿੰਗ 'ਚ ਰਹਿੰਦਾ ਹੈ। ਹੁਣ ਇਹ ਪ੍ਰੈਜ਼ੀਡੈਂਟ ਨੇ ਕਹਿਤਾ ਕਿ ਨਵਾਂ ਇਮੀਗ੍ਰੈਂਟ ਆਉਣ ਨਹੀਂ ਦੇਣਾ, ਹੈ ਨਾ, ਵੀ ਜੌਬ ਦਾ ਖਤਰਾ। ਹਾਂਜੀ। ਤੇ ਜਿਹੜੇ ਫਿਰ ਕਸਟਮਸ ਐਂਡ ਬਾਰਡਰ ਪੈਟਰੋਲ ਇਹਨਾਂ ਦੀ ਏਜੰਸੀ ਹੈ ਜਿਹੜੀ 에ਅਰਪੋਰਟ ਤੇ ਹੁੰਦੀ ਹੈ ਜਾਂ ਬਾਰਡਰਾਂ ਤੇ ਹੁੰਦੀ ਹੈ, ਉਹਨਾਂ ਨੂੰ ਵੀ ਇਹ ਡਾਇਰੈਕਟਿਵ ਦੇ ਸਕਦੇ ਨੇ ਕਿ ਤੁਸੀਂ ਜਿਹੜੇ ਇਮੀਗ੍ਰੈਂਟ ਵੀਜ਼ਾ ਵਾਲੇ ਆ ਉਹਨਾਂ ਨੂੰ ਨਹੀਂ ਅੰਦਰ ਆਉਣ ਦੇਣਾ। ਸੋ ਇੱਕ ਜਗਵੀਰ ਜੀ ਕੁਐਸਚਨ ਆ ਵੀ ਜਿਹੜੇ ਲੋਕਾਂ ਦੀਆਂ ਹੁਣ ਡੇਟਾਂ ਸੀਗੀਆਂ, ਮੰਨ ਲਓ ਵੀ ਅਪ੍ਰੈਲ ਤਾਂ ਚਲੋ ਉਹਨਾਂ ਨੇ ਬੰਦ ਸ਼ਟਡਾਊਨ ਸੀ, ਕੋਡ ਡੇਟ ਹੁਣ ਮਈ ਦੇ ਵਿੱਚ ਜਾਂ ਜੂਨ 'ਚ ਸੀਗੀਆਂ, ਉਹ ਵੀ ਐਕਸਟੈਂਡ ਹੋ ਜਾਊਗੀਆਂ ਜੇ ਇਨ ਕੇਸ ਜੇ ਓਪਨ ਹੋ ਜਾਂਦਾ, ਜਿੱਦਾਂ ਕਈ ਸਟੇਟਸ ਦੇ ਵਿੱਚ?
ਭਾਜੀ ਇਹਨਾਂ ਨੇ ਨਾ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੀਆਂ ਡਿਟੇਨਡ ਹੀਅਰਿੰਗਸ ਹੁੰਦੀਆਂ, ਜਿਹੜੇ ਬੰਦੇ ਜੇਲ੍ਹਾਂ 'ਚ ਹੈ ਉਹਨਾਂ ਦੀ ਹੀਅਰਿੰਗਸ ਰੱਖਦੇ ਆ, ਜਿਹੜੀ ਦੂਸਰੀਆਂ ਹੀਅਰਿੰਗ ਸੀਗੀਆਂ ਰੈਗੂਲਰ ਮਾਸਟਰ ਹੀਅਰਿੰਗ ਹੋ ਗਈਆਂ, ਤੁਹਾਡੀਆਂ ਇੰਡੀਵਿਜੂਅਲ ਅਸਾਲਮ ਦੀਆਂ ਕੇਸ ਹੀਅਰਿੰਗ ਹੋ ਗਈਆਂ, ਉਹ ਸਾਰੀਆਂ ਸਟੈਪ ਬਾਏ ਸਟੈਪ ਪੋਸਟਪੋਨ ਹੋ ਰਹੀਆਂ ਸੀਗੀਆਂ। ਜਿਹੜੀਆਂ ਸਾਡੀਆਂ ਮਾਰਚ ਵਾਲੀਆਂ ਪੋਸਟਪੋਨ ਹੋਈਆਂ, ਉਹਨਾਂ ਨੇ ਸਾਨੂੰ ਮਈ ਤੇ ਜੂਨ ਦੇ ਆਲਰੇਡੀ ਨੋਟਿਸ ਦੇ ਦਿੱਤੇ ਸੀਗੇ, ਹੈ ਨਾ। ਹੁਣ ਮਈ ਵੀ ਜੇ ਬੰਦ ਰਹਿੰਦਾ ਤੇ ਫਿਰ ਉਹ ਉਹਨੂੰ ਅੱਗੇ ਅੱਗੇ ਪੋਸਟਪੋਨ ਕਰੀ ਜਾਣਗੇ। ਜੀ ਜੀ। ਸੋ ਇਹ ਕੰਮ ਜਿਹੜਾ ਗਾਂ ਦੀ ਗਾਂ ਜਿਹੜਾ ਉਹ ਲੰਬੇ ਤੋਂ ਲੰਬਾ ਜਿਹੜਾ ਉਹ ਚੱਲ ਸਕਦਾ ਹੈ। ਸੋ ਹੋਪਫੁਲੀ ਜਦੋਂ ਇਹ ਡਰਾਫਟ ਆਪਣੇ ਸਾਹਮਣੇ ਆ ਜਾਊਗਾ, ਐਗਜ਼ੀਕਿਊਟਿਵ ਆਰਡਰ ਨਾਟ ਡਰਾਫਟ, ਜਦੋਂ ਐਗਜ਼ੀਕਿਊਟਿਵ ਆਰਡਰ ਆਪਣੇ ਸਾਹਮਣੇ ਆ ਜਾਊਗਾ, ਆਪਾਂ ਫਿਰ ਅਟਾਰਨੀ ਜਗਵੀਰ ਤਰਕੀਆਣਾ ਉਹਨਾਂ ਦੇ ਨਾਲ ਗੱਲ ਕਰਾਂਗੇ। ਸੋ ਉਹ ਫਿਰ ਆਪਾਂ ਨੂੰ ਜ਼ਰੂਰ ਦੱਸਣਗੇ ਵੀ ਕੌਣ ਜਿਹੜਾ ਆ ਇਸ ਦੇ ਤਲਵਾਰ ਕਿਹਦੇ ਤੇ ਜਿਹੜਾ ਕਹਿ ਲਓ ਵੀ ਵਰੀ ਹੈਗੀ ਆ। ਸੋ ਕਿਉਂਕਿ ਅਸਰ ਤਾਂ ਜਿਹੜਾ ਇਹ ਪੈਣਾ ਹੀ ਪੈਣਾ ਹੈ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਉਹ ਪ੍ਰਪੇਅਰ ਕਰ ਰਹੇ ਹੈਗੇ ਐਗਜ਼ੀਕਿਊਟਿਵ ਆਰਡਰ, ਹੋਪਫੁਲੀ ਵੈਡਨਸਡੇ ਨੂੰ ਸਾਈਨ ਕਰਨਗੇ। ਸੋ ਉਹਦੀਆਂ ਡਿਟੇਲਸ ਜਿਹੜੀਆਂ ਮੇਬੀ ਥਰਸਡੇ ਫਰਾਈਡੇ ਤੱਕ ਆਊਗੀਆਂ। ਅਤੇ ਸੋ ਜਿਹੜਾ ਸਾਡਾ ਸੈਚਰਡੇ ਵਾਲਾ ਸਵੇਰ ਦਾ ਪ੍ਰੋਗਰਾਮ ਹੁੰਦਾ ਉਹਦੇ 'ਚ ਆਪਾਂ ਡਿਟੇਲ ਇਮੀਗ੍ਰੇਸ਼ਨ ਦੀ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਅਤੇ ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਦੇ ਬਾਰੇ ਜਿਹੜੀ ਤੁਸੀਂ ਸਾਨੂੰ ਜਾਣਕਾਰੀਆਂ ਦਿੱਤੀਆਂ। ਥੈਂਕ ਯੂ ਜੀ। ਧੰਨਵਾਦ ਭਾਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸੀਗੇ ਆਪਣੇ ਨਾਲ ਅਟਾਰਨੀ ਜਗਵੀਰ ਤਰਕੀਆਣਾ, ਜਿਹੜੇ ਕਿ ਆਪਣੇ ਨਾਲ ਹਰ ਸੈਟਰਡੇ ਨੂੰ ਜਿਹੜੇ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਉਹ ਵੀ ਕਰਦੇ ਆ। ਅਤੇ ਹੁਣ ਜਿਹੜਾ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰਨ ਦੀ ਗੱਲ ਜਿਹੜੀ ਆਖ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ, ਜਿਸ ਦੇ ਵਿੱਚ 60 ਦਿਨਾਂ ਦੇ ਲਈ ਇਮੀਗ੍ਰੇਸ਼ਨ ਜਿਹੜੀ ਆ ਉਹ ਬੰਦ ਜਿਹੜੀ ਉਹ ਕੀਤੀ ਜਾਊਗੀ। ਸਸਪੈਂਡ ਇਸ ਲਈ ਕਰਨ ਜਾ ਰਹੇ, ਉਹਨਾਂ ਨੇ ਇਹ ਤਰਕ ਦਿੱਤਾ ਆ ਵੀ ਜਿਹੜੇ ਅਮੈਰੀਕਨ ਸਿਟੀਜ਼ਨਸ ਆ, ਜੇ ਇਮੀਗ੍ਰੈਂਟ ਆਉਂਦੇ ਆ ਅਤੇ ਉਹ ਉਹਨਾਂ ਦੀਆਂ ਜੋਬਸ ਜਿਹੜੀਆਂ ਉਹ ਲੈ ਸਕਦੇ ਨੇ, ਇਸ ਲਈ ਅਸੀਂ ਅਮੈਰੀਕਨ ਜੋਬਸ ਨੂੰ ਸੇਵ ਕਰਨ ਦੇ ਲਈ ਜਿਹੜਾ ਆ ਉਹ ਇਹ ਜਿਹੜਾ ਫੈਸਲਾ ਉਹ ਲਿਆ ਆ। ਸੋ ਇਹ ਤਾਂ ਹੁਣ ਜੋਬਸ ਤਾਂ ਹਰਜੋਤ ਸਿੰਘ ਜੀ ਤਾਂ ਹੀ ਮਿਲਣਗੀਆਂ ਜਦੋਂ ਸਾਰਾ ਕੁਝ ਓਪਨ ਹੋਊਗਾ। ਜਿਹੜੇ 22 ਮਿਲੀਅਨ ਆਲਰੇਡੀ ਅਨਇੰਪਲੋਇਡ ਨੇ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਹੋਊਗਾ। ਸੋ ਜਿਹੜੇ ਇਹਦੇ 'ਤੇ ਨਾ ਅਜੇ ਥੋੜ੍ਹਾ ਜਿਹਾ ਸੰਜਮ ਜਿੰਨੇ ਵੀ ਸਾਡੇ ਸਰੋਤੇ ਉਹ ਬਣਾ ਕੇ ਰੱਖਿਓ। ਇੱਕ ਵਾਰੀ ਐਗਜ਼ੀਕਿਊਟਿਵ ਆਰਡਰ ਆ ਲੈਣ ਦਿਓ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਜਿਹੜੀ ਕਲੈਰਿਟੀ ਆਊਗੀ। ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਡੈਫੀਨੇਟਲੀ ਜਿਹੜੇ ਮਿਲਣੇ ਆ। ਬਿਲਕੁਲ ਆਪਾਂ ਹਰ ਇੱਕ ਦੇ ਜਵਾਬ ਦੇਵਾਂਗੇ। ਸੋ ਥੋੜ੍ਹਾ ਧੀਰਜ ਰੱਖੋ। ਕਮਿਊਨਿਟੀ ਦਾ ਰੇਡੀਓ ਆ, ਆਪਾਂ ਜਿਹੜੇ ਸਾਡੇ ਸਰੋਤੇ ਆ ਜਿਹੜੀ ਉਹਨਾਂ ਦੀ ਗੱਲ ਹੁੰਦੀ ਉਹਦੇ ਜਵਾਬ ਲਈ ਬੈਠੇ ਹੈਗੇ ਆ। ਸੋ ਹੁਣ ਆਪਾਂ ਕੁਝ ਕੁ ਹੋਰ ਖਬਰਾਂ ਸਾਂਝੀਆਂ ਕਰੀਏ। ਰਾਜਕਨਵੀਰ ਸਿੰਘ ਜੀ, ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਬਾਰੇ ਪੁੱਛਿਆ ਗਿਆ ਵੀ ਕੀ ਕਹਿਣਾ ਚਾਹੁੰਦੇ ਆ ਵੀ ਉਹਨਾਂ ਰਿਪੋਰਟਸ ਆ ਰਹੀਆਂ ਵੀ ਉਹਨਾਂ ਦੀ ਸਿਚੁਏਸ਼ਨ ਜਿਹੜੀ ਕਾਫੀ ਬੈਡ ਆ ਸਿਹਤ ਪੱਖੋਂ। ਤਾਂ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਵੀ ਜਿੰਨਾ ਕੁ ਤੁਹਾਨੂੰ ਪਤਾ ਉਨਾ ਹੀ ਪਤਾ ਆ, ਪਰ ਕਹਿੰਦੇ ਵੀ ਮੈਂ ਉਹਦੀ ਜਿਹੜੀ ਗੁੱਡ ਹੈਲਥ ਦੀ ਵਿਸ਼ ਕਰਦਾ ਹੈਗਾ। ਸੋ ਉਹਨਾਂ ਨੇ ਉਹਦੀ ਸਿਹਤ ਦੀ ਜਿਹੜੀ ਆ ਗੁੱਡ ਦੁਆ ਮੰਗੀ ਹੈਗੀ ਇੱਕ ਤਰ੍ਹਾਂ ਦੇ ਨਾਲ। ਉਹਨਾਂ ਨੇ ਕਹਿੰਦੇ ਵੀ ਮੈਂ ਆਈ ਵਿਸ਼ ਹਿਮ ਲੱਕ ਜੀ। ਉਧਰ ਵੱਡੀ ਖਬਰ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਇਹ ਆ ਰਹੀ ਆ ਵੀ ਜਿਹੜਾ ਕਾਂਗਰਸ ਦੇ ਦੁਆਰਾ ਸੈਨੇਟ ਦੇ ਵਿੱਚ ਜਿਹੜਾ ਆ ਉਹ ਹਾਮੀ ਭਰ ਦਿੱਤੀ ਗਈ ਆ ਵੀ ਜਿਹੜਾ ਇੱਕ ਨਵਾਂ 484 ਬਿਲੀਅਨ ਡਾਲਰ ਤੱਕ ਦਾ ਜਿਹੜਾ ਇਹ ਨਵਾਂ ਸਟਿਮੂਲਸ ਪੈਕੇਜ ਜਿਹੜਾ ਆ ਉਹ ਦਿੱਤਾ ਜਾਊਗਾ, ਜਿਨ੍ਹਾਂ ਦੇ ਵਿੱਚ ਆਈ ਥਿੰਕ ਤਕਰੀਬਨ 30 ਬਿਲੀਅਨ ਡਾਲਰ ਜਿਹੜੇ ਉਹ ਸਮਾਲ ਬੈਂਕਸ, ਕ੍ਰੈਡਿਟ ਯੂਨੀਅਨਸ ਇਹਨਾਂ ਤੱਕ ਜਿਹੜੇ ਉਹ ਸਪੈਸ਼ਲੀ ਪਹੁੰਚਾਏ ਜਾਣਗੇ, ਤਾਂ ਜੋ ਜਿਹੜੇ ਛੋਟੀਆਂ ਜਿਹੜੀਆਂ ਮੋਮ ਐਂਡ ਪੌਪ ਸ਼ਾਪਸ ਜਿਹੜੀਆਂ ਹੈਗੀਆਂ ਆ, ਹੋਰ ਜਾਂ ਰੈਸਟੋਰੈਂਟਸ ਨੇ, ਸਿੰਗਲ ਇਕੱਲੇ ਜਿਨ੍ਹਾਂ ਦੇ ਛੋਟੇ ਬਿਜ਼ਨਸ ਜਿਹੜੇ ਚੱਲ ਰਹੇ ਆ, ਉਹਨਾਂ ਦੀ ਮਦਦ ਜਿਹੜੀ ਉਸ ਚੀਜ਼ ਦੇ ਵਿੱਚ ਜਿਹੜੀ ਹੋ ਸਕੇ। ਸੋ ਇੱਕ ਚੰਗਾ ਜਿਹੜਾ ਆ ਉਦਮ ਹੋਇਆ ਆ ਅਤੇ ਫਾਈਨਲੀ ਡੈਮੋਕ੍ਰੇਟਸ ਜਿਹੜੇ ਆ ਉਹਨਾਂ ਨੇ ਹਾਮੀ ਭਰੀ ਆ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਦੀ ਹੈਲਪ ਕਰਨ ਦੇ ਲਈ। ਨਹੀਂ ਤਾਂ ਕਿਉਂਕਿ ਪਿਛਲੇ 2-3 ਦਿਨਾਂ ਤੋਂ ਗਾਲਾਂ ਇਹਨਾਂ ਨੂੰ ਚੰਗੀਆਂ ਪੈ ਰਹੀਆਂ ਸੀਗੀਆਂ ਜੀ। ਸੋ ਬਿਲਕੁਲ 450 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਇਹ ਬਿੱਲ ਆ ਇਹ ਸੈਨੇਟ ਨੇ ਕਹਿੰਦੇ ਪਈ ਉਹ ਅਪਰੂਵ ਕਰਨ ਜਾ ਰਹੀ, ਪਾਸ ਕਰਨ ਜਾ ਰਹੀ ਆ, ਜਿਹਦੇ ਵਿੱਚੋਂ ਬਹੁਤ ਸਾਰੇ ਸਰੋਤਿਆਂ ਨੂੰ ਵੀ ਦੱਸਦੇ ਜਾਈਏ ਜਿਨ੍ਹਾਂ ਨੇ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਅਪਲਾਈ ਕੀਤਾ ਸੀ ਅਤੇ ਬੈਂਕਾਂ ਨੇ ਜਿਹੜਾ ਆ ਉਹ ਮੈਸਅਪ ਕੀਤਾ ਸੀ ਸਮਾਲ ਮੋਮ ਐਂਡ ਪੌਪ ਸ਼ਾਪ, ਸਮਾਲ ਬਿਜ਼ਨਸਿਸ ਨੂੰ, ਕਿਉਂਕਿ ਵੱਡੇ ਲੋਨ ਨੂੰ ਨਹੀਂ ਕਰਦੇ ਸੀ ਅਤੇ ਉਹ ਪੈਸੇ ਖਤਮ ਹੋ ਗਏ। ਸੋ ਹੁਣ ਉਹਨਾਂ ਨੇ 310 ਬਿਲੀਅਨ ਡਾਲਰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਲਈ ਰੱਖਿਆ ਹੈਗਾ ਆ। 60 ਬਿਲੀਅਨ ਡਾਲਰ ਜਿਹੜਾ ਕਮਿਊਨਿਟੀ ਬੈਂਕਸ, ਕ੍ਰੈਡਿਟ ਯੂਨੀਅਨਸ ਅਤੇ ਹੋਰ ਕਮਿਊਨਿਟੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਲਈ ਰੱਖਿਆ ਗਿਆ ਹੈਗਾ। ਅਤੇ ਇਸੇ ਤਰ੍ਹਾਂ 60 ਬਿਲੀਅਨ ਡਾਲਰ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਪ੍ਰੋਗਰਾਮ। ਇਹ ਜਿਹੜਾ ਜਦੋਂ 10,000 ਡਾਲਰ ਆਪਾਂ ਕਹਿੰਦੇ ਸੀ ਸਾਰੇ ਅਪਲਾਈ ਕਰੋ ਤੁਹਾਨੂੰ ਫ੍ਰੀ ਵਾਲੇ ਪੈਸੇ ਮਿਲਣੇ ਆ, ਉਹ ਵੀ ਜਿੱਦਾਂ ਕਈਆਂ ਨੂੰ ਮਿਲ ਗਏ ਇੰਪਲਾਈ ਬੇਸਡ ਪੇ। ਜੇ ਤੁਹਾਡੇ 7 ਇੰਪਲਾਈ ਸੀ 7,000, ਜੇ 2 ਸੀ 2,000, ਉਹਨਾਂ 'ਚ ਕਈ ਸਾਰੇ ਰਹਿ ਗਏ ਸੀ। ਸੋ ਹੋਪਫੁਲੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਹੁਣ ਇਹ 60 ਬਿਲੀਅਨ ਡਾਲਰ ਹੋਰ ਉਹਨਾਂ ਨੇ ਅਪਰੂਵ ਕੀਤਾ, ਉਹ 'ਚੋਂ ਕੁਛ ਨਾ ਕੁਛ ਮਿਲ ਜਾਊਗਾ। 50 ਬਿਲੀਅਨ ਡਾਲਰ ਲੋਨਸ ਅਤੇ 10 ਬਿਲੀਅਨ ਡਾਲਰ ਐਮਰਜੈਂਸੀ ਗ੍ਰਾਂਟ ਫॉर ਸਮਾਲ ਬਿਜ਼ਨਸਿਸ ਲਈ ਇਹ ਕੀਤੀ ਹੈਗੀ ਆ। ਹੁਣ ਇਹ ਬਿੱਲ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਕੋਲ ਜਾਊਗਾ ਅਤੇ ਇਹਦੇ ਵਿੱਚ ਜਿਹੜੀ ਆ ਵੋਟ ਹੋਊਗੀ।
ਐਡੀਸ਼ਨਲ ਫੰਡਿੰਗ ਲਈ ਮੋਸਟ ਪ੍ਰੋਬਬਲੀ ਕਹਿੰਦੇ ਥਰਸਡੇ ਤੱਕ ਇਹ ਜਿਹੜਾ ਪਾਸ ਹੋ ਜਾਊਗਾ। ਸੋ ਅੱਜ ਦੀ ਡੇਟ 'ਚ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਡੇ ਕੋਲ ਸਮਾਲ ਬਿਜ਼ਨਸ ਹੈਗਾ ਆ, ਚਾਹੇ ਤੁਸੀਂ ਪੇਰੋਲ ਸੀਗਾ, ਨਹੀਂ ਸੀ, 1099 ਸੀ, ਸੈਲਫ ਇੰਪਲਾਇਡ ਸੀ, ਪਲੀਜ਼ ਇਸ ਲੋਨ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਆ ਆਪਣੀ ਬੈਂਕ ਦੇ ਵਿੱਚ। ਹੋਰ ਵੀ ਕਈ ਬੈਂਕਸ ਹੈਗੀਆਂ, ਗੂਗਲ ਕਰ ਲਿਓ, ਅਪਲਾਈ ਕਰ ਦਿਓ, ਅਤੇ ਕੋਈ ਫੀਸ ਨਹੀਂ ਹੈ। ਹੋਪਫੁਲੀ ਕਿਸੇ ਨੂੰ ਕੁਛ ਨਾ ਕੁਛ ਮਿਲ ਜਾਊਗਾ। ਸੋ ਜਿੱਦਾਂ ਹੀ ਓਪਨ ਹੁੰਦਾ ਹੈ ਮੁੜ ਕੇ ਦੁਬਾਰਾ, ਕਿਉਂਕਿ ਬੈਂਕਾਂ ਨੇ ਦੁਬਾਰਾ ਫਿਰ ਓਪਨ ਜਿਹੜਾ ਉਹ ਕਰਨਗੇ, ਫਿਰ ਉਹ ਆਪਾਂ ਤੁਹਾਨੂੰ ਜ਼ਰੂਰ ਦੱਸ ਦਾਂਗੇ। ਸੋ ਨਜ਼ਰ ਰੱਖਿਓ ਆਪਣੀ ਬੈਂਕ ਵਾਲੇ ਦੇ ਨਾਲ। ਜੇ ਤੁਹਾਡੀ ਫੋਨ ਤੇ ਗੱਲ ਹੁੰਦੀ ਉਹਨਾਂ ਨਾਲ ਬੰਦਿਆਂ ਨੂੰ ਕਾਲ ਕਰੋ। ਜੇ ਉੱਥੇ ਮਿਲ ਕੇ ਆ ਸਕਦੇ ਆ, ਮਿਲ ਕੇ ਆ ਕੇ ਗੱਲ ਕਰੋ। ਜੇ ਆਨਲਾਈਨ ਉਹਨਾਂ ਦੀ ਵੈਬਸਾਈਟ ਜਿਹੜੀ ਆ ਉਹ ਚੈੱਕ ਕਰੋ। ਵੇਲੇ ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਉਹ ਜ਼ਰੂਰ ਇਸ ਦੇ ਪ੍ਰਤੀ ਜਿਹੜਾ ਤੁਸੀਂ ਤਿਆਰ ਰੱਖੋ। ਪੇਪਰ ਵਰਕ ਆਪਣਾ ਜਿਹੜਾ ਪਹਿਲਾਂ ਹੀ ਅਪ ਟੂ ਡੇਟ ਤੁਸੀਂ ਕਰ ਲਓ। ਕਿਹੜੀ ਚੀਜ਼ ਉਸ ਦੇ ਵਿੱਚ ਤੁਹਾਨੂੰ ਚਾਹੀਦੀ ਹੋਣੀ ਆ, ਅੰਦਾਜ਼ਾ ਹੁੰਦਾ ਹੀ ਹੁੰਦਾ ਆ ਵੀ ਕੀ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਆ। ਇੱਕ ਵਾਰੀ ਫਿਰ ਦੱਸਦੇ ਜਾਈਏ ਰਾਜਕਰਮਵੀਰ ਸਿੰਘ ਜੀ, ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਵੱਡੀਆਂ ਬੈਂਕਾਂ ਆ, ਵੈਲਸ ਫਾਰਗੋ, ਚੇਜ਼, ਬੈਂਕ ਆਫ ਅਮਰੀਕਾ, ਇਹ ਐਪਲੀਕੇਸ਼ਨਾਂ ਆਨਲਾਈਨ ਲੈ ਰਹੀਆਂ ਆ। ਸੋ ਅਪਲਾਈ ਕਰ ਦਿਓ। ਉਹ ਫਿਰ ਸਾਰਾ ਕੁਝ ਪੇਪਰ ਵਰਕ ਸਬਮਿਟ ਹੋ ਜਾਊਗਾ, ਫਿਰ ਉਹ ਅਪਰੂਵਲ ਦੇ ਲਈ SBA ਨੂੰ ਭੇਜ ਦੇਣਗੀਆਂ। ਉਹਦੇ ਵਿੱਚ ਰਿਕੁਆਇਰਮੈਂਟ ਕੋਈ ਖਾਸ ਨਹੀਂ ਹੈ। ਤੁਹਾਡੇ ਪਿਛਲੇ ਸਾਲ ਦੇ 940 ਜਿਹੜੇ ਹੁੰਦੇ ਆ ਪੇਰੋਲ ਦੇ, 941, 944, ਜਾਂ ਤੁਸੀਂ ਸੈਲਫ ਇੰਪਲਾਇਡ ਹੈਗੇ ਆ, ਉਹ ਟੈਕਸ ਰਿਟਰਨ ਦੀ ਕਾਪੀ। ਸੋ ਇੱਦਾਂ ਦਾ ਹੀ ਹੈਗਾ ਆ। ਕੋਈ ਬੈਂਕ ਜਿਹੜੀ ਆ ਤੁਹਾਡੀ ਕਾਰਪੋਰੇਸ਼ਨ ਕਦੋਂ ਬਣੀ ਆ, ਉਹਦੇ ਡਾਕੂਮੈਂਟਸ ਮੰਗਦੇ ਹੈਗੇ ਆ। ਸੋ ਇਹ ਪੇਪਰ ਅਪਲੋਡ ਤੁਸੀਂ ਰਾਈਟ ਵੇ ਕਰ ਸਕਦੇ ਆ। ਫੋਨ ਬੈਂਕਾਂ ਨਹੀਂ ਚੱਕਦੀਆਂ ਹੈਗੀਆਂ, ਆਨਲਾਈਨ ਹੀ ਤੁਹਾਨੂੰ ਅਪਲਾਈ ਕਰਨਾ ਪੈਣਾ। ਬੜਾ ਈਜ਼ੀ ਹੈਗਾ, ਆਪਣੇ ਟੈਕਸ ਵਾਲੇ ਨੂੰ ਪੁੱਛ ਸਕਦੇ ਆ। ਸੋ ਪਲੀਜ਼ ਉਹਦਾ ਅਪਲਾਈ ਕਰ ਲਿਓ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬੇਨਤੀ ਕਰਨੀ ਆ, ਬਹੁਤ ਸਾਰੇ ਜਿਹੜੇ ਸ਼ਹਿਰ ਆ, ਸਿਟੀਜ਼ ਹੈਗੀਆਂ, ਉਹ ਵੀ ਲੋਕਲ ਜਿਹੜੀ ਆ ਲੋਨ ਲੋਕਾਂ ਨੂੰ ਦੇ ਰਹੀ। ਕੋਈ 5000, ਕੋਈ 10000 ਸਮਾਲ ਬਿਜ਼ਨਸਿਸ ਨੂੰ। ਸਿਟੀ ਆਫ ਫ੍ਰਿਜ਼ਨੋ ਸੀਗਾ, ਉਹ ਅੱਜ ਮੈਨੂੰ ਪਤਾ ਲੱਗਾ, ਪਰ ਉਹਨਾਂ ਦੇ ਪੈਸੇ ਆਲਰੇਡੀ ਖਤਮ ਹੋ ਗਏ ਆ। ਸੋ ਪਲੀਜ਼ ਜੇ ਕਿਸੇ ਨੂੰ ਪਤਾ ਲੱਗਦਾ ਹੁੰਦਾ ਸਾਡੇ ਨਾਲ ਸ਼ੇਅਰ ਕਰ ਲਿਆ ਕਰੋ, ਕਿਉਂਕਿ ਹੋਰ ਵੀ ਕਿਸੇ ਨੂੰ, ਕਿਉਂਕਿ ਸਾਰਿਆਂ ਨੂੰ ਪਤਾ ਵੀ ਆਪਣੇ ਸਰੋਤੇ ਬਹੁਤ ਆ, ਚਾਹੇ ਕਿਤੇ ਵੀ USA 'ਚ ਹੋਵੇ, ਕਿਸੇ ਵੀ ਸਟੇਟ ਸਿਟੀ 'ਚ ਹੋਵੇ, ਆਪਾਂ ਸ਼ੇਅਰ ਕਰ ਸਕਦੇ ਹਾਂ ਤਾਂ ਕਿ ਆਪਣੇ ਹੋਰ ਕਿਸੇ ਭੈਣ ਭਰਾ ਦਾ ਜਿਹੜਾ ਭਲਾ ਹੋ ਸਕੇ। ਜੀ ਬਿਲਕੁਲ। ਇਹ ਬਹੁਤ ਜਿਹੜੇ ਇਸ ਟਾਈਮ ਪੂਰੀ ਜਿਹੜੀ ਪ੍ਰੋਬਲਮ ਆਈ ਹੋਈ ਸੀ। ਹੁਣ ਦੇਖੋ, ਵੈਸੇ ਹਰਜੋਤ ਸਿੰਘ ਜੀ ਦੇ ਦੇਖਿਆ ਜਾਵੇ, ਸਰਕਾਰ ਵੀ ਪਤਾ ਨਹੀਂ ਕੀ ਕੁਛ ਕਰ ਰਹੀ ਆ। ਇਹਨਾਂ ਦੇ ਪਲਾਨ ਟੋਟਲੀ ਫੇਲ ਹੁੰਦੇ ਨਜ਼ਰ ਆ ਰਹੇ। ਮਹੀਨਾ ਹੋ ਗਿਆ ਪੂਰਾ ਰੌਲਾ ਪੈਂਦੇ ਨੂੰ, ਕਿੰਨਾ ਕੁਛ ਹੋ ਰਿਹਾ। ਲੋਕਾਂ ਨੂੰ ਕੋਈ $1200 ਨੂੰ ਕੋਈ ਵੇਟ ਕਰੀ ਜਾਂਦਾ ਆ। ਜਿਹੜੇ ਇਕਨੋਮੀ ਵਾਲੇ, ਇਹਨਾਂ ਦਾ ਬੁਰਾ ਹਾਲ। ਬਾਕੀ ਜਿਹੜੇ ਮੁਲਕਾਂ ਦੀ ਗੱਲ ਕਰਦੇ, ਉਹਨਾਂ ਨੇ ਆਲਰੇਡੀ 70, 80% ਤੱਕ ਸਬਸਿਡਾਈਜ਼ ਕਰਤੀਆਂ ਪੇਰੋਲਸ ਵੀ ਤੁਸੀਂ ਪੇਮੈਂਟ ਜਿਹੜੀ ਅਸੀਂ ਤੁਹਾਨੂੰ ਜਿਹੜੇ ਪੈਸੇ ਪਿੱਛੋਂ ਧੱਕੀ ਜਾਂਦੇ ਲੋਕਾਂ ਨੂੰ, ਜਿਹੜਾ ਕੰਮ ਤੋਂ ਨਾ ਕੱਢੋ, ਉਹਨਾਂ ਨੂੰ ਜਿਹੜੀਆਂ ਸੈਲਰੀਆਂ ਤੁਸੀਂ ਦੇਈ ਚੱਲੋ। 70-80% ਤੱਕ ਜਿਹੜੇ ਤੁਹਾਡੀ ਪੂਰੀ 100% ਅਸੀਂ ਸਬਸਿਡਾਈਜ਼ ਕਰਦੇ ਹਾਂ। ਹੋਰ ਕਈ ਤਰੀਕੇ ਦੇ ਲੋਨ ਵਗੈਰਾ ਜਿਹੜੇ ਆ ਉਹਨਾਂ ਨੇ ਖੋਲ੍ਹ ਦਿੱਤੇ। ਇੱਥੇ ਇਹੀ ਰੌਲਾ ਨਹੀਂ ਜਿਹੜਾ ਉਹ ਮੁੱਕਣ ਦਿਆ। ਆਪਣੇ ਪੈਸੇ ਹੈ, ਕਿਸੇ ਬਾਹਰੋਂ ਥੋੜ੍ਹੀ ਆਏ ਆ। ਇਹ ਆਪਣੇ ਹੀ ਲੋਕਾਂ ਨੇ ਜਿਹੜੇ ਕੁਛ ਜਿਹੜੀਆਂ ਇਹ ਬਿਜ਼ਨਸਿਸ ਨੇ, ਬਾਕੀ ਇੰਡੀਵਿਜੂਅਲ ਲੋਕਾਂ ਨੇ ਜਿਹੜੇ ਉਹ ਟੈਕਸ ਭਰ ਕੇ ਉਹਨਾਂ ਦੇ ਜਿਹੜੇ ਦਿੱਤੇ ਹੋਏ ਪੈਸੇ ਜਿਹੜੇ ਉਹ ਵੰਡੇ ਜਾ ਰਹੇ ਆ। ਕਈ ਲੋਕ ਤਾਂ ਇੱਦਾਂ ਕਹਿ ਰਹੇ ਆ ਵੀ ਕਿਤੇ ਪਤਾ ਨਹੀਂ ਟਰੰਪ ਹੁਣਾਂ ਨੇ ਆਪਣੇ ਖਜ਼ਾਨੇ 'ਚੋਂ ਪੈਸੇ ਦੇ ਦਿੱਤੇ ਆ। ਉਹ ਨਹੀਂ ਭਾਈ, ਇਹ ਪੈਸੇ ਤੁਹਾਡੇ ਹੀ ਆ, ਟੈਕਸ ਪੇਅਰ ਦੀ ਮਨੀ ਆ, ਉਹੀ ਜਿਹੜੀ ਡਿਸਟਰੀਬਿਊਟ ਕੀਤੀ ਜਾ ਰਹੀ ਆ। ਹੁਣ ਸਭ ਤੋਂ ਜ਼ਿਆਦਾ ਗੁੱਸਾ ਹਰਜੋਤ ਸਿੰਘ ਜੀ ਉਹ ਵੱਡੀਆਂ ਕੰਪਨੀਆਂ ਦੇ ਉੱਤੇ ਆਉਂਦਾ, ਜਿਨ੍ਹਾਂ ਨੂੰ ਹੁਣ ਦੇਖੋ $500 ਬਿਲੀਅਨ ਤੱਕ ਜਿਹੜਾ ਉਹ ਮਿਲ ਰਿਹਾ। 10 ਸਾਲ ਮੁਨਾਫਾ ਖੱਟਦੀਆਂ ਰਹੀਆਂ ਤੇ ਹਰ ਕੁਆਟਰ ਦੇ ਵਿੱਚ ਕਿਸੇ ਦੇ ਇੰਨੇ $1 ਬਿਲੀਅਨ ਦਾ ਪ੍ਰੋਫਿਟ, ਰੈਵਨਿਊ ਨਹੀਂ, ਪ੍ਰੋਫਿਟ, ਇਨਕਮ ਨਹੀਂ, ਪ੍ਰੋਫਿਟ, ਜਾਨੀ ਕਿ ਉਹਨਾਂ ਦੇ ਕੋਲ ਇੰਨੇ ਆ। ਆਮ ਲੋਕਾਂ ਨੂੰ ਕਹਿ ਦਿੰਦੇ ਉਹ ਤੁਸੀਂ ਬਚਾ ਕੇ ਨਹੀਂ ਰੱਖਦੇ, ਉਹ ਫੋਨ ਲੈ ਲਿਆ, ਤੁਸੀਂ ਇਹ ਕਰ ਲਿਆ, ਤੁਸੀਂ ਉਹ ਕਰ ਲਿਆ। ਉਹ ਕਿਉਂ ਨਹੀਂ ਆਪਣੀਆਂ ਬੈਂਕਾਂ ਦੇ ਵਿੱਚ ਰੱਖੇ ਉਹਨਾਂ ਨੇ? ਹੁਣ 2 ਹਫ਼ਤਿਆਂ ਦੇ ਵਿੱਚ, ਮਹੀਨੇ ਦੇ ਵਿੱਚ ਜਿਹੜੇ ਭਿਖਾਰੀ ਬਣੇ ਪਏ ਆ ਵੀ ਜਿੱਦਾਂ ਇਹਨਾਂ ਦੇ ਕੋਲ ਪੱਲੇ ਜਿਹੜਾ ਕੁਝ ਰਹਿ ਹੀ ਨਹੀਂ ਗਿਆ ਇਹਨਾਂ ਕੰਪਨੀਆਂ ਦੇ ਕੋਲ। ਇਹਨਾਂ ਨੇ ਪੂਰਾ ਜਿਹੜਾ ਇਕਨੋਮੀ ਦਾ ਭੱਠਾ ਵੜਾ ਕੇ ਰੱਖਿਆ ਆ। ਪਹਿਲੋਂ ਵੀ ਜਦੋਂ ਰਿਸੈਸ਼ਨ ਆਇਆ ਸੀ, ਇਹੀ ਵੱਡੀਆਂ ਬੈਂਕਾਂ ਇਹਨਾਂ ਹੀ ਜਿਹੜੀਆਂ ਆ ਕੰਪਨੀਆਂ ਦੇ ਕਰਕੇ ਜਿਹੜਾ ਭੱਠਾ ਬੈਠਿਆ ਸੀ। ਤੇ ਹੁਣ ਫਿਰ ਉਹੀ ਗੱਲ, ਲੋਕ ਜਿਹੜੇ ਉਹ ਟੈਕਸ ਭਰਦੇ ਰਹਿਣ ਆਪਣੇ ਆਪ ਦੇ ਲਈ, ਜਦੋਂ ਉਹਨਾਂ ਨੂੰ ਰਾਹਤ ਮਿਲਣੀ ਆ ਉਹਦੇ ਲਈ ਗਵਰਨਮੈਂਟ ਦੀ ਜਿਹੜੀ ਪਲੈਨਿੰਗ ਨਹੀਂ ਚੱਜ ਦੇ ਨਾਲ ਹੈਗੀ। ਤੇ ਇਹਨਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਜਿਨ੍ਹਾਂ ਨੇ 10 ਸਾਲ ਪੂਰਾ ਮੁਨਾਫਾਖੋਰੀ ਕੀਤੀ ਆ, ਤੇ ਉਹ ਫਿਰ 1 ਮਹੀਨੇ ਦੇ ਵਿੱਚ ਜਿਹੜਾ ਕੁਛ ਚੱਲਿਆ ਨਹੀਂ ਤੇ ਐਂ ਕਰਨ ਦੇ ਆ ਵੀ ਜਿੱਦਾਂ ਇਹਨਾਂ ਦੇ ਕੋਲ ਪੱਲੇ ਜਿਹੜਾ ਕੁਛ ਹੈ ਹੀ ਕੱਖ ਨਹੀਂ। ਸੋ ਇਹ ਬਹੁਤ ਬੁਰਾ ਹਾਲ ਨੇ। ਇਸ ਚੀਜ਼ ਦੇ ਖਿਲਾਫ ਤੁਹਾਨੂੰ ਆਪਣੇ ਜਿੰਨੇ ਵੀ ਰਿਪਰੈਜ਼ੈਂਟੇਟਿਵ ਹੁੰਦੇ, ਜਦੋਂ ਵੀ ਕੋਈ ਇਲੈਕਸ਼ਨਾਂ ਦੇ ਵਿੱਚ ਖੜਦਾ ਆ, ਉਹਨਾਂ ਦੇ ਨਾਲ ਸਖਤੀ ਦੇ ਨਾਲ ਇਹ ਜਿਹੜੀ ਗੱਲ ਆ ਉਹ ਤੁਹਾਨੂੰ ਕਰਨੀ ਚਾਹੀਦੀ ਆ, ਤਾਂ ਜੋ ਤੁਸੀਂ ਕੁਝ ਅਕਲਮੰਦ ਲੋਕਾਂ ਨੂੰ ਜਿਹੜਾ ਆ ਉਹ ਸਰਕਾਰ ਦੇ ਵਿੱਚ
ਜਿਨ੍ਹਾਂ ਨੇ ਸਾਰਾ ਕੁਝ ਰਨ ਕਰਨਾ ਹੈ ਉਹਨਾਂ ਨੂੰ ਉੱਥੇ ਚੁਣ ਕੇ ਘੱਲਿਆ ਕਰੋ। ਸੋ ਬਿਲਕੁਲ ਬਹੁਤ ਸਾਰੇ ਮੈਜੋਰਟੀ ਲੋਕਾਂ ਨੂੰ ਪੈਸੇ ਮਿਲ ਵੀ ਗਏ ਆ, ਕਈ ਕਹਿੰਦੇ ਸਾਨੂੰ ਮਿਲੇ ਨਹੀਂ, ਮਰ ਗਿਆ, ਕਿਸੇ ਦੇ ਨਹੀਂ ਮਰਦੇ। IRS ਦੇ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ। ਸੋ ਬਹੁਤ ਸਾਰੇ ਜਿਹੜੀਆਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਖਾਮੀਆਂ ਆ, ਕਈ ਵਾਰ ਐਡਰੈਸ ਚੇਂਜ ਹੋ ਜਾਂਦਾ, ਬੈਂਕ ਦੀ ਇਨਫੋਰਮੇਸ਼ਨ ਨਹੀਂ ਮਿਲ ਹਰ ਇੱਕ ਨੂੰ ਜਾਣੇ, ਕਿਸੇ ਦੇ ਪੈਸੇ ਨਹੀਂ ਮਰਦੇ ਹੈਗੇ। ਜੇ ਅਨਪਲਾਈਮੈਂਟ ਨੂੰ ਲੈ ਕੇ ਗੱਲ ਕਰੀਏ ਰਾਜਕਰਮਵੀਰ ਸਿੰਘ ਜੀ, ਕੈਲੀਫੋਰਨੀਆ 'ਚ ਵੀ ਆਪਣੇ ਟਰੱਕਰ ਭਰਾਵਾਂ ਦੀ ਬਹੁਤ ਸਾਰੀਆਂ ਕਾਲਾਂ ਸਾਨੂੰ ਆਈਆਂ ਸੀਗੀਆਂ ਸਮਾਲ ਬਿਜ਼ਨਸ ਦੀਆਂ ਵੀ ਸਾਨੂੰ ਅਨਪਲਾਈਮੈਂਟ ਨਹੀਂ ਮਿਲਦੀ। ਹੋਪਫੁਲੀ ਛੇਤੀ ਕੈਲੀਫੋਰਨੀਆ 'ਚ ਸ਼ੁਰੂ ਹੋ ਜਾਣੀ ਆ। ਅੱਜ ਸਨੀ ਗਰੇਵਾਲ ਜੀ ਨਿਊਯਾਰਕ ਤੋਂ ਦੱਸਦੇ ਆ ਵੀ ਨਿਊਯਾਰਕ ਜਿਹੜੇ ਸੈਲਫ ਇੰਪਲਾਈਡ ਆ ਉਹਨਾਂ ਨੂੰ ਜਿਹੜੀ ਆ ਅਨਪਲਾਈਮੈਂਟ ਮਿਲਣੀ ਸ਼ੁਰੂ ਹੋ ਗਈ ਆ, ਜਿਹੜੇ 1099 ਤੇ ਸੀ। ਹੁਣ ਅਨਪਲਾਈਮੈਂਟ ਦੀ ਜੇ ਗੱਲ ਕਰਦੇ ਜਾਈਏ, ਅਨਪਲਾਈਮੈਂਟ ਨੂੰ ਲੈ ਕੇ ਜਿਹੜਾ ਸਟੇਟਾਂ ਆ ਉਹਨਾਂ ਦਾ ਇੱਕ ਤਰ੍ਹਾਂ ਨਾਲ ਦਿਵਾਲੀਆ ਹੋਣ ਵਾਲਾ ਹੋ ਗਿਆ ਆ। ਕਹਿੰਦੇ ਪਈ ਨਿਊਯਾਰਕ ਨੇ $4 ਬਿਲੀਅਨ ਜਿਹੜਾ ਹੋਰ ਪੈਸੇ ਮੰਗੇ ਆ ਫੈਡਰਲ ਗਵਰਨਮੈਂਟ ਤੋਂ ਜ਼ੀਰੋ ਇੰਟਰਸਟ ਲੋਨ ਦੇ ਉੱਤੇ, ਕਿਉਂਕਿ 22 ਮਿਲੀਅਨ ਲੋਕਾਂ ਨੇ ਅਨਪਲਾਈਮੈਂਟ ਫਾਈਲ ਕੀਤੀ ਆ। ਮੈਸਾਚੂਸੇਟਸ ਸਟੇਟ ਦੇ ਵਿੱਚ ਆਲਰੇਡੀ ਜਿਹੜੇ ਉਹਨਾਂ ਦੇ ਅਨਪਲਾਈਮੈਂਟ ਦੇ ਜਿਹੜੇ ਉਹਨੇ ਪੈਸੇ ਰੱਖੇ ਹੁੰਦੇ ਆ 50% ਯੂਜ਼ ਵੀ ਹੋ ਗਏ ਹੁਣ ਤੱਕ। ਕੈਲੀਫੋਰਨੀਆ ਦੇ 40% ਆਲਰੇਡੀ ਪੈਸੇ ਜਿਹੜੇ ਆ ਯੂਜ਼ ਵੀ ਹੋ ਗਏ ਆ ਅਨਪਲਾਈਮੈਂਟ ਦੇ, ਕਿਉਂਕਿ ਇੰਨੀ ਵੱਡੀ ਗਿਣਤੀ 'ਚ ਅਨਪਲਾਈਮੈਂਟ ਹੋਈ ਆ। ਸੋ ਹੋਪਫੁਲੀ ਇਹ ਫੈਡਰਲ ਗਵਰਨਮੈਂਟ ਤੋਂ ਪੈਸੇ ਲੈਣਗੇ, ਅਨਪਲਾਈਮੈਂਟ ਤਾਂ ਮਿਲੂਗੀ ਸਾਰਿਆਂ ਨੂੰ, ਪਰ ਇੰਨਾ ਬੁਰਾ ਹਾਲ ਹੈਗਾ ਆ ਪੈਸੇ ਨੂੰ ਲੈ ਕੇ। ਜੀ ਬਿਲਕੁਲ ਮਿਲਣਗੇ, ਉਹ ਵੱਖਰੀ ਗੱਲ ਆ ਹਰਜੋਤ ਸਿੰਘ ਜੀ। ਗੱਲ ਆ ਵੀ ਪੇਮੈਂਟਾਂ ਨਹੀਂ ਨਾ ਰੁਕਦੀਆਂ, ਕਿਉਂਕਿ ਜਿਹੜੀਆਂ ਬੈਂਕਾਂ ਆ ਉਹਨਾਂ ਨੇ ਵੀ 3 ਮਹੀਨੇ ਕਈਆਂ ਦੇ ਡੈਫਰ ਨਹੀਂ ਕੀਤੀਆਂ ਲੋਨ ਦਾ ਜਿਹੜਾ ਆ ਉਹ ਕਿਸ਼ਤਾਂ ਜਿਹੜੀਆਂ ਉਨੀਆਂ ਨਹੀਂ ਵਧਾਈਆਂ। ਉਹ ਕਹਿੰਦੇ ਵੀ ਕੋਈ ਨਹੀਂ ਚੌਥੇ ਮਹੀਨੇ ਤੁਹਾਡੇ ਕੋਲ 3 ਮਹੀਨਿਆਂ ਦੇ ਇਕੱਠੇ ਜਿਹੜੇ ਬਾਅਦ 'ਚ ਲੈ ਲਾਂਗੇ। ਕੁਛ ਕੁ ਦੀਆਂ ਜਿਹੜੀਆਂ ਪੇਮੈਂਟਸ ਆ ਉੱਤੇ ਥੱਲੇ ਜਿਹੜੀਆਂ ਹੋਈਆਂ, ਪਰ ਮੈਜੋਰਟੀ ਲੋਕਾਂ ਦੇ ਇਹ ਨਹੀਂ ਆ ਵੀ ਉਹਨਾਂ ਨੂੰ ਜਿਹੜਾ ਐਕਸਟੈਂਡ ਜਿਹੜਾ ਹੋ ਰਿਹਾ ਹੋਵੇ। ਸੋ ਸਿਚੁਏਸ਼ਨ ਜਿਹੜੀ ਆ ਇਹ ਨਾ ਹੋਵੇ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਅਦ 'ਚ ਹੋਰ ਹੀ ਜਿਹੜੀ ਇਕਨੋਮਿਕ ਪੱਧਰ ਦੇ ਉੱਤੇ ਜਿਹੜੀ ਉਹ ਮਾੜੀ ਹੋ ਜਾਵੇ। ਉੱਧਰ ਅੱਜ CDC ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਇਹ ਕਹਿ ਕੇ ਡਰਾਤਾ, ਕਹਿੰਦੇ ਵੀ ਜੇ ਇਸ ਨੂੰ ਆਪਾਂ ਜਲਦੀ ਰਿਸਟ੍ਰਿਕਸ਼ਨਸ ਜਿਹੜੀਆਂ ਹਟਾ ਦਿੱਤੀਆਂ, ਸਕੇਲ ਬੈਕ ਕਰ ਦਿੱਤੀਆਂ, ਉਹਨਾਂ ਨੂੰ ਘੱਟ ਕਰ ਦਿੱਤੀਆਂ, ਇਹ ਨਾ ਹੋਵੇ ਵੀ ਜਿਹੜੀ ਦੂਜੀ ਵੇਵ ਆਵੇ। ਤੇ ਕਹਿੰਦੇ ਜਿਹੜੀ ਜੇ ਦੂਜੀ ਵੇਵ ਆਈ ਤੇ ਉਹ ਇਹਦੇ ਤੋਂ ਵੀ ਜ਼ਿਆਦਾ ਘਾਤਕ ਹੋਣੀ ਆ। ਆਲਰੇਡੀ ਤਕਰੀਬਨ ਜਿਹੜਾ 50,000 ਦੇ ਵੱਲ ਨੂੰ ਜਿਹੜਾ ਆંકੜਾ ਭੱਜਿਆ ਹੀ ਜਾਂਦਾ, ਛਾਲਾਂ ਮਾਰਦਾ ਜਾਂਦਾ ਆ। ਸੋ 44,000 ਤੋਂ ਵੱਧ ਜਿਹੜੀਆਂ ਅਮਰੀਕਾ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ, 8 ਲੱਖ ਦਾ ਆંકੜਾ ਜਿਹੜਾ ਉਹ ਪਾਰ ਹੋ ਚੁੱਕਾ ਆ। ਸੋ ਜੇ ਕਿਤੇ ਦੂਜੀ ਵੇਵ ਆ ਗਈ ਤੇ ਉਹਦੇ ਨਾਲ ਪਤਾ ਨਹੀਂ ਜਿਹੜਾ ਕਿੰਨਾ ਕੁ ਜ਼ਿਆਦਾ ਹੋਰ ਨੁਕਸਾਨ ਜਿਹੜਾ ਹੋ ਸਕਦਾ। ਸੋ ਸਾਰਿਆਂ ਨੂੰ ਜੇ ਬਾਅਦ ਦੇ ਵਿੱਚ ਇਕਨੋਮੀ ਹੁਣ ਜਿਹੜੀ ਓਪਨ ਵੀ ਜਿਹੜੀ ਉਹ ਹੁੰਦੀ ਆ, ਸਾਰਾ ਕੁਝ ਹੁੰਦਾ ਹੈ ਵੀ ਭਾਈ ਆਪਣੀ ਹਾਈਜੀਨ ਦਾ, ਆਪਣੀ ਕਲੀਨੀਨੈਸ ਦਾ, ਇਹ ਸਾਫ ਸਫਾਈ ਦਾ ਪੂਰੇ ਤਰੀਕੇ ਦੇ ਨਾਲ ਚੱਜ ਦੇ ਨਾਲ ਜਿਹੜਾ ਉਹ ਤੁਸੀਂ ਧਿਆਨ ਜਿਹੜਾ ਉਹ ਰੱਖਣਾ ਹੈਗਾ ਆ। ਬਿਲਕੁਲ ਬਾਹਰ ਜਾਣ ਤੋਂ ਬਚੋ ਹੀ, ਕੰਮ ਤੇ ਵੀ ਜਾਣਾ, ਕੰਮ ਤੇ ਜਾਓ ਤੇ ਆਓ। ਸੋ ਕਿਸੇ ਨੇ ਗੁੱਸਾ ਨਾ ਕਰੋ ਵੀ ਮੇਰੇ ਨਾਲ ਹੱਥ ਨਹੀਂ ਮਿਲਾਉਂਦਾ ਜਾਂ ਜੱਫੀ ਨਹੀਂ ਪਾਈ। ਸੋ ਸੋਸ਼ਲ ਡਿਸਟੈਂਸ ਰੱਖੋ। ਬਿਲਕੁਲ CDC ਦੇ ਡਾਇਰੈਕਟਰ ਰੋਬਰਟ ਰੈਡਫੀਲਡ ਨੇ ਅੱਜ ਵਾਸ਼ਿੰਗਟਨ ਪੋਸਟ ਨੂੰ ਇੰਟਰਵਿਊ ਦਿੰਦਿਆਂ ਕਿਹਾ ਵੀ ਮੈਨੂੰ ਬਹੁਤ ਖਤਰਾ ਆ ਵੀ ਸੈਕੰਡ ਵੇਵ ਜਿਹੜੀ ਆ ਉਹ ਆਉਣ ਵਾਲੀ ਵਿੰਟਰ ਦੇ ਵਿੱਚ ਆ ਸਕਦੀ ਆ। ਜੇ ਕਹਿੰਦੇ ਵੀ ਦੋਨੋਂ ਸਾਈਮਲਟੇਨੀਅਸ ਹੋ ਗਈਆਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਹੈਗਾ ਆ। ਸੋ ਸਾਰਿਆਂ ਨੂੰ ਜਿਹੜਾ ਆ ਬਹੁਤ ਹੀ ਜ਼ਿਆਦਾ ਕੇਅਰਫੁਲ ਰਹਿਣਾ ਪੈਣਾ ਆ। ਇਹ ਗੱਲ ਵੀ ਹੈਗੀ ਆ, ਇਕਨੋਮੀ ਨੂੰ ਲੈ ਕੇ ਵੀ ਬਹੁਤ ਬੁਰਾ ਹਾਲ ਚੱਲ ਰਿਹਾ, ਪਰ ਕੇਅਰਫੁਲ ਸਾਰਿਆਂ ਨੂੰ ਬਹੁਤ ਰਹਿਣਾ ਪੈਣਾ ਹੈਗਾ। ਜੀ ਬਿਲਕੁਲ। ਇਹ ਹੁਣ ਤੁਸੀਂ ਦੇਖੋ ਵੀ ਜਿਹੜੀਆਂ ਹੁਣ ਮਲਟੀ ਬਿਲੀਅਨ ਡਾਲਰ ਕੰਪਨੀਆਂ, ਇਹਨਾਂ ਦੀ ਜ਼ਰੂਰਤ ਆ ਕਿ ਜਿਹੜੇ ਆਮ ਕੰਮ ਕਰਨ ਵਾਲੇ ਉਹਨਾਂ ਦੀ ਜ਼ਰੂਰਤ ਆ। ਜੇ ਕੰਪਨੀਆਂ ਨਾ ਰਹੀਆਂ ਹਰਜੋਤ ਸਿੰਘ ਜੀ, ਕਿਸੇ ਦੁਨੀਆ ਦੇ ਉੱਤੇ ਕਿਸੇ ਦਾ ਕੋਈ ਜਿਹੜਾ ਫਰਕ ਨਹੀਂ ਰਹਿਣਾ। ਜੇ ਅਰਬਾਂਪਤੀ ਖਰਬਾਂਪਤੀ 4-5 ਘਟ ਗਏ ਤਾਂ ਮੇਰਾ ਮਤਲਬ ਵੀ ਉਹਨਾਂ ਦੇ ਡਾਲਰ ਘਟ ਗਏ, ਅਸੀਂ ਉਹਨਾਂ ਦੀ ਜਿਹੜੀ ਉਹ ਨਹੀਂ ਹੋਰ ਕੁਝ ਕਹਿੰਦੇ, ਸਾਰੇ ਜਣੇ ਸਿਹਤਮੰਦ ਰਹਿਣ, ਇਹੀ ਚਲੋ ਚੰਗੀ ਗੱਲ ਆ। ਤੇ ਜੇ ਉਹ ਘਟ ਵੀ ਗਏ ਉਹਦੇ ਨਾਲ ਦੁਨੀਆ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੋਣਾ। ਜੇ ਹੁਣ ਇੱਥੇ ਮੰਨ ਲਓ ਨਾ ਪਲੰਬਰ ਕੰਮ ਕਰਨ ਵਾਲਾ, ਨਾ ਕਿਸਾਨ ਰਿਹਾ, ਜਾਂ ਟਰੱਕਰ ਨਾ ਰਿਹਾ, ਜਾਂ ਹੋਰ ਨਾ ਰਿਹਾ, ਤੇ ਅਮਰੀਕਾ ਨੇ ਕਿ ਪੂਰੀ ਦੁਨੀਆ ਨੇ ਖੜ ਜਾਣਾ। ਤੁਸੀਂ ਇਹ ਚੀਜ਼ ਦੇਖੋ ਵੀ ਆਮ ਜਿਹੜੇ ਕੰਮ ਕਰਨ ਵਾਲੇ ਆ, ਜੇ ਉਹ ਨਾ ਹੋਣਗੇ, ਹੈਲਥ ਵਰਕਰ ਜਿਹੜੇ ਉਹ ਨਾ ਹੋਣਗੇ, ਸਾਰੇ ਸੈਨੀਟੇਸ਼ਨ ਵਾਲੇ ਜਿਹੜੇ ਉਹ ਨਾ ਹੋਣਗੇ, ਪੋਸਟਲ ਵਰਕਰ ਨਾ ਹੋਣਗੇ, ਤਾਂ ਸਾਰਿਆਂ ਦੇ ਕੰਮ ਜਿਹੜੇ ਉਹ ਠੱਪ ਹੋ ਜਾਣੇ ਆ। ਸੋ ਰਾਈਟ ਨਾਓ ਇਹਨਾਂ ਲੋਕਾਂ ਦੇ ਵੱਲ ਨੂੰ ਜਿਹੜਾ ਜਿਹੜੀ ਸਾਰੀਆਂ ਹੀ ਮੁਲਕ ਦੀਆਂ ਸਰਕਾਰਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ 에ਅਰਲਾਈਨ ਨੂੰ ਲੈ ਕੇ ਆ। ਕਹਿੰਦੇ ਵੀ ਜਿਹੜੀਆਂ 에ਅਰਲਾਈਨ ਆ ਹੁਣ ਉਹ ਠੱਗੀ ਮਾਰਨ ਦੇ ਚੱਕਰ ਵਿੱਚ ਆਈਆਂ ਹੋਈਆਂ ਆ। ਬਿਲੀਅਨਸ ਆਫ ਡਾਲਰ ਉਹਨਾਂ ਨੂੰ ਸਬਸਿਡੀ ਆਲਰੇਡੀ ਮਿਲ ਵੀ ਗਈ ਆ, ਪਰ ਹੁਣ 에ਅਰਲਾਈਨ ਜਿਹੜੀਆਂ ਆ ਉਹ ਲੋਕਾਂ ਨੂੰ ਕੈਸ਼ ਪੈਸੇ ਨਹੀਂ ਵਾਪਸ ਕਰ ਰਹੀਆਂ। ਉਹ ਕਹਿੰਦੇ ਵੀ ਜਾਂ ਤਾਂ ਅਸੀਂ ਵਾਊਚਰਸ ਦੇਵਾਂਗੇ ਜਾਂ ਕ੍ਰੈਡਿਟ ਦੇਵਾਂਗੇ। ਹੁਣ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ 에ਅਰਲਾਈਨਾਂ ਚੱਲਣੀਆਂ ਕਦੋਂ ਆ।
ਇਹਨਾਂ ਨੂੰ ਤਾਂ ਪੈਸੇ ਦਿੱਤੇ ਕਿਉਂ ਆ? 10 ਸਾਲਾਂ ਤੋਂ ਮੁਨਾਫਾ ਤਾਂ ਦੇ ਖੱਟਣ, ਇਹ ਕਾਹਦੇ ਵਾਸਤੇ ਜਿਹੜੀ ਇਹਨਾਂ ਕੰਪਨੀਆਂ ਨੂੰ ਜਿਹੜਾ ਦੇਈ ਜਾਂਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਲਪ ਰਹੇ ਆ ਵੀ ਈਵਨ ਵਿਦਿਨ ਯੂਐਸ ਦੇ ਵਿੱਚ ਵੀ ਕੋਈ ਕਹਿੰਦਾ ਮੈਂ 600 ਦੀ ਟਿਕਟ ਕਰਾਈ ਸੀ, ਕੋਈ ਕਹਿੰਦਾ ਮੈਂ 500 ਦੀ ਕਰਾਈ ਸੀ। 60 ਮਿਲੀਅਨ ਅਮਰੀਕਨਸ ਜਿਹੜੇ ਆ ਉਹ ਮਨੀ ਲੂਜ਼ ਕਰ ਰਹੇ ਆ। 60 ਮਿਲੀਅਨ ਅਮਰੀਕਨ ਲੋਕਾਂ ਨੇ ਟਿਕਟਾਂ ਬਾਈ ਕੀਤੀਆਂ ਸੀਗੀਆਂ, ਕਈ ਸਾਲ ਪਹਿਲਾਂ ਬਾਈ ਕਰ ਲੈਂਦੇ, ਟਰੈਵਲ ਪਲਾਨਸ ਹੁੰਦੀਆਂ ਆ। ਸੋ ਉਹਨਾਂ ਦੇ ਜਿਹੜੇ ਪੈਸੇ ਨਹੀਂ ਵਾਪਸ ਹੋ ਰਹੇ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਹੁਣ ਬਣਿਆ ਹੋਇਆ ਹੈ। ਬਿਲਕੁਲ, ਕਈ ਜਣੇ ਪੁੱਛਦੇ ਨੇ ਵੀ ਕੀ ਵਾਕਿਆ ਹੀ ਕਈ ਸਟੇਟਾਂ ਜਿਹੜੀਆਂ ਓਪਨ ਕਰਨ ਜਾ ਰਹੀਆਂ? ਬਿਲਕੁਲ, ਫਰਾਈਡੇ ਤੋਂ ਜਿਹੜੇ ਕਈ ਸਟੇਟਾਂ ਨੇ ਜਿਮ ਤੇ ਜਿਹੜੇ ਥੀਏਟਰ ਆ ਜਿਹੜੇ ਉਹ ਸ਼ੁਰੂ ਕਰਨ ਜਾ ਰਹੇ ਆ। ਹੌਲੀ ਜਿਹੜਾ ਇਹਨਾਂ ਨੇ ਸ਼ੁਰੂ ਕਰਨਾ ਆ। ਤੇ ਜਿੱਦਾਂ CDC ਵਾਲੇ ਡਾਇਰੈਕਟਰ ਦੀ ਆਪਾਂ ਗੱਲ ਸੁਣੀ ਆ, ਖਤਰੇ ਵਾਲੀ ਗੱਲ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਬਣੀ ਆ। ਪਰ ਬਚਾ ਰੱਖਿਓ, ਫੇਸ ਮਾਸਕ ਵਗੈਰਾ ਜਿਹੜੇ ਉਹ ਜ਼ਰੂਰ ਪਾ ਕੇ ਜਿਹੜੇ ਉਹ ਰੱਖਿਆ ਕਰੋ। ਹਾਲ ਦੀ ਘੜੀ ਜਿੱਦਾਂ ਹਰਜੋਤ ਜੀ ਨੇ ਕਿਹਾ, ਕੋਈ ਨਹੀਂ ਜੇ ਨਾਰਾਜ਼ ਹੁੰਦਾ ਭਾਈ ਨਾਰਾਜ਼ ਹੋ ਲਿਓ, ਬਾਅਦ 'ਚ ਮਨਾ ਲਿਓ, ਫਿਰ ਭਾਵੇਂ ਜੱਫੀ ਪਾ ਕੇ ਮਨਾ ਲਿਓ, ਫਿਰ ਹੱਥ ਸੁੱਟ ਕੇ ਮਨਾ ਲਿਓ, ਕੋਈ ਗੱਲ ਨਹੀਂ, ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਮਨਾ ਲਵਾਂਗੇ। ਪਰ ਹਾਲ ਦੀ ਘੜੀ ਸਿਹਤ ਆਪਣੀ ਦਾ ਜਿਹੜਾ ਤੁਸੀਂ ਧਿਆਨ ਜਿਹੜਾ ਉਹ ਰੱਖੋ। ਬਾਕੀ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਵੀ ਜਿਹੜੇ ਲੋਕ ਆ ਉਹ ਅਜੇ ਵੀ ਜਿਹੜੇ ਉਹ ਕਰੀ ਜਾਂਦੇ ਆ। ਹੁਣ ਇਹ ਉਹੀ ਲੋਕ ਨੇ ਜਦੋਂ ਚੋਇਸ ਦੀ ਗੱਲ ਆਉਂਦੀ ਹੈ ਦੂਜੀ ਚੀਜ਼ਾਂ ਦੇ ਵਿੱਚ, ਉਦੋਂ ਕਹਿੰਦੇ ਵੀ ਨਹੀਂ ਚੋਇਸ ਨਹੀਂ ਆ ਕੋਈ, ਤੇ ਹੁਣ ਕਹਿੰਦੇ ਵੀ ਮਾਈ ਬੋਡੀ ਮਾਈ ਚੋਇਸ। ਹੁਣ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਨੇ। ਸੋ ਲੋਕਾਂ ਦਾ ਵੀ ਜਿਹੜਾ ਨਾ ਉਹ ਸਮਝ ਨਹੀਂ ਆਉਂਦੀ ਗੱਲ ਆ ਵੀ ਲੋਕ ਘਰੇ ਬੈਠੇ ਤੰਗ ਆਏ ਪਏ ਨੇ ਤੇ ਕੰਮ ਕਰਨ ਨੂੰ ਵਿਹਲੇ ਰਹਿ ਕੇ ਵਿਹਲਾ ਜਿਹੜੀ ਦਿਮਾਗ ਆ ਸ਼ੈਤਾਨ ਦਾ ਘਰ ਆ, ਉਹ ਗੱਲ ਜਿਹੜੀ ਉਹ ਬਣੀ ਹੁੰਦੀ ਆ। ਬੱਚੇ ਵੀ ਕਾਫੀ ਤੰਗ ਆ। ਸੋ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਜਿਹੜੀ ਇਲੈਕਸ਼ਨ ਨੂੰ ਲੈ ਕੇ ਹੈਗੀ, ਨਵੰਬਰ 'ਚ ਜਿਹੜੀ ਇਲੈਕਸ਼ਨ ਹੋਣੀ ਹੈ, ਪ੍ਰੈਜ਼ੀਡੈਂਟ ਦੀ ਇਲੈਕਸ਼ਨ, ਹੋਰ ਵੀ ਲੋਕਲ ਬਹੁਤ ਹੋਣੀਆਂ ਹੈਗੀਆਂ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੈ ਵੀ ਜਿਹੜੀ ਇਲੈਕਸ਼ਨ ਆ ਹੁਣ ਮੇਲ ਇਨ ਹੋਵੇ ਜਾਂ ਇਨ ਪਰਸਨ ਵੀ ਹੋਵੇ। ਡੈਮੋਕ੍ਰੇਟ ਜਿਹੜੇ ਆ ਉਹ ਚਾਹ ਰਹੇ ਆ ਵੀ ਜਿਹੜੀ ਇਲੈਕਸ਼ਨਸ ਆ ਉਹ ਮੇਲ ਇਨ ਬੈਲਟ ਹੋਣੀਆਂ ਚਾਹੀਦੀਆਂ ਆ। ਜਿਹੜੇ ਰਿਪਬਲਿਕਨਸ ਆ ਉਹ ਕੁਛ ਸ਼ੱਕ ਕਰ ਰਹੇ ਹੈਗੇ ਆ। ਪਰ ਹੁਣੇ ਵਿਸਕੌਨਸਨ ਦੇ ਵਿੱਚ ਇਲੈਕਸ਼ਨ ਹੋਈਆਂ ਸੀਗੀਆਂ ਤੇ ਉਦੋਂ ਵੀ ਕਾਫੀ ਰੌਲਾ ਰੱਪਾ ਪਿਆ ਸੀ। ਤੇ ਅੱਜ ਜਿਹੜੀ ਇੱਕ ਖਬਰ ਮਿਲਵਾਕੀ ਵਿਸਕੌਨਸਨ ਤੋਂ ਆ ਰਹੀ ਆ, ਕਹਿੰਦੇ ਪਈ ਇਲੈਕਸ਼ਨ ਨੂੰ ਲੈ ਕੇ ਜਿਹੜੇ ਲੋਕ ਇਲੈਕਸ਼ਨ ਵੋਟਿੰਗ ਪਾਉਣ ਗਏ ਸੀ, 200 ਦੇ ਕਰੀਬ ਪੋਲਿੰਗ ਸਾਈਟ ਸੀਗੇ, ਉਹਨਾਂ 'ਚੋਂ ਕਹਿੰਦੇ ਪਈ 7 ਜਣਿਆਂ ਦੀ ਕਰੋਨਾ ਵਾਇਰਸ ਕਰਕੇ ਮੌਤ ਹੋਈ ਆ। ਸੋ ਕਹਿੰਦੇ ਪਈ ਜਿਹੜੀ ਸ਼ੱਕ ਆ ਵੀ ਇਹ ਜਿਹੜੀ ਕਰੋਨਾ ਵਾਇਰਸ ਆ ਇਹ ਲਿੰਕਡ ਹੈਗੀ ਆ ਇਨ ਪਰਸਨ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਵਿਸਕੌਨਸਨ। ਜੇ ਮੰਨ ਲਓ ਹਰਜੋਤ ਸਿੰਘ ਜੀ ਇਹ ਚੀਜ਼ ਪ੍ਰੂਵ ਹੁੰਦੀ ਆ ਤੇ ਜਿਹੜੀਆਂ ਮੇਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 2020 ਦੀਆਂ ਆਉਣੀਆਂ ਆ, ਉਸ ਦੇ ਉੱਤੇ ਕਈ ਤਰੀਕੇ ਦੇ ਪ੍ਰਸ਼ਨ ਚਿੰਨ੍ਹ ਤੇ ਕਈ ਤਰੀਕੇ ਦੀਆਂ ਜਿਹੜੀਆਂ ਸਿਕਿਉਰਿਟੀ ਪਬਲਿਕ ਸੇਫਟੀ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਉੱਠਣਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ। ਬਾਕੀ ਜਿਹੜੀਆਂ ਹੋਰ ਅਪਡੇਟਸ ਜਿਹੜੀਆਂ ਕੱਲ੍ਹ ਨੂੰ ਸਵੇਰ ਨੂੰ ਫਿਰ ਜਿਹੜਾ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਜਿਹੜਾ ਇੱਕ ਦੋ ਖਬਰਾਂ ਮੈਂ ਛੋਟੀਆਂ ਹੋਰ ਜ਼ਰੂਰ ਸਾਂਝੀਆਂ ਕਰਨੀਆਂ ਰਾਜਕਨਵੀਰ ਸਿੰਘ ਜੀ। ਆਪਣੀ ਕੈਲੀਫੋਰਨੀਆ ਸਟੇਟ ਦੇ ਵਿੱਚ ਲਾਸ ਐਂਜਲਸ ਕਾਉਂਟੀ ਜਿਹੜੀ ਕਾਫੀ ਬੈਡ ਸਿਚੁਏਸ਼ਨ 'ਚ ਆ, ਅੱਜ ਉੱਥੇ 1400 ਦੇ ਕਰੀਬ ਹੋਰ ਕਰੋਨਾ ਵਾਇਰਸ ਦੇ ਕੇਸ ਆਏ ਆ। 880 ਜਿਹੜੇ ਸੀ ਉਹ ਬੈਕਲੌਗ ਲੈਬੋਰਟਰੀ ਤੋਂ ਆਏ ਹੈਗੇ ਆ। 46 ਮੌਤਾਂ ਕਰੋਨਾ ਵਾਇਰਸ ਦੇ ਨਾਲ ਲਾਸ ਐਂਜਲਸ ਕਾਉਂਟੀ 'ਚ ਹੋਈਆਂ ਆ, ਜਿਹਦੇ ਨਾਲ ਟੋਟਲ 663 ਹੋ ਗਈਆਂ। ਕਹਿੰਦੇ ਵੀ 99,000 ਦੇ ਕਰੀਬ ਟੈਸਟ ਹੋਏ ਆ ਲੋਕ ਤੇ 15,140 ਪੋਜ਼ਿਟਿਵ ਪਾਏ ਗਏ ਆ। ਸੋ ਲਾਸ ਐਂਜਲਸ ਵੀ ਇੱਕ ਤਰ੍ਹਾਂ ਨਾਲ ਹੌਟ ਬੈਡ ਬਣ ਰਿਹਾ ਹੈਗਾ ਆ। ਤੇ ਇੱਕ ਆਪਣੀ ਜਿਹੜੀ ਆ ਆਪਾਂ ਸਿੱਖ ਕੌਮ ਨਾਲ ਰਿਲੇਟਡ ਗੱਲ ਸਾਂਝੀ ਕਰਨੀ ਆ, ਜਿਹੜੀ ਕਿ UK ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਵੀ UK ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਕਰੋਨਾ ਵਾਇਰਸ ਦੇ ਨਾਲ, ਉਹਨਾਂ ਦੇ ਵਿੱਚ ਸਿੱਖਾਂ ਦੀ ਮੌਤ ਵੀ ਕਾਫੀ ਵੱਡੀ ਗਿਣਤੀ 'ਚ ਹੋ ਰਹੀ ਆ। ਸਿੱਖ ਨੈਟਵਰਕ, ਸਿੱਖ ਕੌਂਸਲ UK, ਸਿੱਖ ਫੈਡਰੇਸ਼ਨ UK, ਉਹਨਾਂ ਸਾਰਿਆਂ ਨੇ ਜਿਹੜੇ ਗਵਰਨਮੈਂਟ ਦੇ ਕੰਸਲਟੈਂਟਸ ਆ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਕੀ ਰੀਜ਼ਨ ਆ ਜਿਹੜੀ ਸਿੱਖਾਂ ਦੀ ਕਹਿੰਦੇ ਵੀ ਮੌਤ ਕਰੋਨਾ ਵਾਇਰਸ ਕਰਕੇ ਕਾਫੀ ਹੋ ਰਹੀਆਂ। ਕਵੈਂਟਰੀ ਦੇ ਵਿੱਚ ਕਹਿੰਦੇ 16,000 ਦੇ ਕਰੀਬ ਸਿੱਖ ਰਹਿੰਦੇ ਆ। ਉੱਥੇ ਜਿੰਨੀਆਂ ਵੀ ਹੁਣ ਪਿਛਲੇ ਦਿਨਾਂ 'ਚ ਸਿੱਖਾਂ ਦੀਆਂ ਮੌਤਾਂ ਹੋਈਆਂ ਆ, ਉਹਨਾਂ 'ਚੋਂ 47% ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਸੀਆਂ। ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਆਪਣਾ ਡਾਕਟਰ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਸੋ ਇਹ ਬਹੁਤ ਬੁਰੀ ਖਬਰ ਜਿਹੜੀ ਆ UK ਤੋਂ ਆ ਰਹੀ ਆ ਵੀ ਕਾਫੀ ਵੱਡੀ ਗਿਣਤੀ 'ਚ ਜਿਹੜੇ ਸਿੱਖ ਆ ਉਹ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਹੈਗੇ ਆ। ਜੀ ਉਧਰ ਜਿਹੜੀ ਸਟਾਕ ਮਾਰਕੀਟ ਅੱਜ ਜਿਹੜੀ 630 ਪੁਆਇੰਟ ਜਿਹੜੀ ਉਹ ਡਿੱਗੀ, ਕਿਉਂਕਿ ਤੇਲ ਦੀਆਂ ਕੀਮਤਾਂ ਕੱਲ੍ਹ ਨੈਗੇਟਿਵ ਦੇ ਵਿੱਚ ਚਲੇ ਗਈਆਂ ਸੀ। ਅੱਜ ਉੱਦਾਂ ਜਿਹੜੀਆਂ $13 ਦੇ ਉੱਤੇ ਪੋਜ਼ੀਟਿਵ ਦੇ ਵਿੱਚ ਜਿਹੜੀਆਂ ਉਹ ਜ਼ਰੂਰ ਰਹੀਆਂ ਨੇ। ਅਮਰੀਕਨ ਜਿਹੜਾ ਕਰੂਡ ਆਇਲ ਦੀ ਜਿਹੜੀ ਪ੍ਰਾਈਸ ਸੀਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿੱਦਾਂ ਦਾ ਅਸਰ ਹੁੰਦਾ, ਹੁਣ ਇਮੀਗ੍ਰੇਸ਼ਨ ਦੇ ਉੱਤੇ ਰੋਕ ਲੱਗੀ ਹੈ, ਕੀ ਇਸ ਦਾ ਅਸਰ ਸਟਾਕ ਮਾਰਕੀਟ ਦੇ ਉੱਤੇ ਹੋਊਗਾ ਕੱਲ੍ਹ ਨੂੰ, ਇਹ ਤਾਂ ਹੁਣ ਜਿਹੜਾ ਭਵਿੱਖ ਜਿਹੜਾ ਉਹ ਦੱਸੂਗਾ ਕੀ ਹੈਗਾ। ਪਰ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਉਹ ਦਿੰਦੇ ਰਵਾਂਗੇ। ਸੋ ਐਗਜ਼ੀਕਿਊਟਿਵ ਆਰਡਰ ਜਿੱਦਾਂ ਹੀ ਸਾਈਨ ਹੁੰਦਾ, ਕੀ ਉਸ ਦੇ ਵਿੱਚ ਲਿਖਿਆ ਹੈ, ਕੀ ਉਸ ਦੇ ਵਿੱਚ ਕਿਹਦੇ ਉੱਤੇ ਜਿਹੜੀ ਇਹ ਗਾਜ ਡਿੱਗ ਸਕਦੀ ਆ,
ਉਹ ਜਿਹੜੀ ਆਪਾਂ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੀ ਬਿਲਕੁਲ ਕਰਾਂਗੇ। ਸਾਡੇ ਸਾਰਿਆਂ ਦੀ ਜਿਹੜੀ ਸਿਹਤ ਆ ਉਹ ਸਭ ਤੋਂ ਪਹਿਲਾਂ ਆ। ਜਿਹੜੇ ਆ ਸਟਿਮੂਲਸ ਚੈੱਕ, ਬਿਜ਼ਨਸ, ਇਹ ਸਾਰੇ ਆਉਂਦੇ ਜਾਂਦੇ ਰਹਿਣੇ ਆ। ਆਪਾਂ ਸਾਰੇ ਹੀ ਰਲ ਮਿਲ ਕੇ ਅਰਦਾਸ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਇਸ ਬਿਮਾਰੀ ਤੋਂ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਛੁਟਕਾਰਾ ਪੈ ਜਾਏ। ਕਿਸੇ ਦਾ ਵੀ ਕੋਈ ਜਿਹੜਾ ਆ ਭੈਣ ਭਰਾ, ਮਾਂ ਬਾਪ, ਪੁੱਤਰ ਜਿਹੜਾ ਹੈ ਇਸ ਨਾਮੁਰਾਦ ਬਿਮਾਰੀ ਦੀ ਭੇਂਟ ਨਾ ਚੜੀਏ। ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।